ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਦਾ ਫੋਲਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ G20 ਜੋ ਭਾਰਤ ਦੇ ਵਿੱਚ ਹੋਣ ਜਾ ਰਿਹਾ, ਜਿਸ ਦੇ ਵਿੱਚ ਦੁਨੀਆ ਦੇ 20 ਵੱਡੇ ਮੁਲਕ ਜਿਹੜੇ ਆ ਉਹਨਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਆ ਭਾਗ ਲੈ ਰਹੇ ਆ। ਖਾਸ ਤੌਰ ਤੇ ਇਹਨਾਂ ਮੁਲਕਾਂ ਦੇ ਜਿਹੜੇ ਹੈਡ ਆਫ ਸਟੇਟਸ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਆ। ਤੇ ਇਸ ਮੀਟਿੰਗ ਦੇ ਦੌਰਾਨ ਜਿਹੜੇ ਕੁਝ ਸਿੱਖ ਮਸਲੇ ਨੇ ਉਹ ਬੜੇ ਚਰਚਾ ਦੇ ਵਿੱਚ ਨੇ ਜਾਂ ਬੜੇ ਜ਼ੋਰ ਦੇ ਨਾਲ ਚੁੱਕੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਫਰਾਂਸ ਦੇ ਵਿੱਚ ਸਿੱਖ ਦਸਤਾਰ ਦਾ ਮਸਲਾ ਹੋਵੇ ਤੇ ਪਰ ਦੂਜੇ ਪਾਸੇ ਜਿਹੜਾ ਸਭ ਤੋਂ ਵੱਧ ਚਰਚਾ ਦੇ ਵਿੱਚ ਮਸਲਾ ਇਸ ਟਾਈਮ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਵੀ ਹੈ ਤੇ ਸਿੱਖ ਸਮਾਜ ਵੀ ਜਿਹੜਾ ਆ ਜਿਸ ਬੜੀ ਗੌਰ ਦੇ ਨਾਲ ਜਿਸ ਮਸਲੇ ਵੱਲ ਦੇਖ ਰਿਹਾ ਉਹ ਹੈ ਜਗਤਾਰ ਸਿੰਘ ਜੱਗੀ ਜੋਹਲ ਦੀ ਰਿਹਾਈ ਦਾ ਮਸਲਾ। ਕਿਉਂਕਿ G20 ਮੁਲਕਾਂ ਦੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਰਤਾਨੀਆ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਰਿਸ਼ੀ ਸੁਨਕ ਉਹ ਵੀ ਪਹੁੰਚੇ ਨੇ ਤੇ ਉਹਨਾਂ ਦੇ ਭਾਰਤ ਆਉਣ ਤੋਂ ਪਹਿਲਾਂ ਬਰਤਾਨੀਆ ਦੇ 70 ਤੋਂ ਵੱਧ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਵੱਲੋਂ ਇੱਕ ਚਿੱਠੀ ਲਿਖ ਕੇ ਰਿਸ਼ੀ ਸੁਨਕ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਗਤਾਰ ਸਿੰਘ ਜੱਗੀ ਜੋਹਲ ਦੀ ਰਿਹਾਈ ਦੇ ਬਾਰੇ ਗੱਲਬਾਤ ਕਰਨ। ਜਗਤਾਰ ਸਿੰਘ ਜੱਗੀ ਜੋਹਲ ਜੋ ਪਿਛਲੇ 6 ਸਾਲ ਤੋਂ ਵੱਧ ਸਮੇਂ ਤੋਂ ਭਾਰਤ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ। ਕਾਰਨ ਇਹ ਹੈ ਕਿ ਜਗਤਾਰ ਸਿੰਘ ਜੱਗੀ ਜੋਹਲ ਸਿੱਖ ਨੌਜਵਾਨ ਜੋ ਬਰਤਾਨੀਆ ਦਾ ਨਾਗਰਿਕ ਆ ਤੇ ਉਹ ਭਾਰਤ ਦੇ ਵਿੱਚ ਜੋ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਉਸ ਬਾਰੇ ਉਸਨੇ ਕਾਫੀ ਦਸਤਾਵੇਜ਼ ਇਕੱਤਰ ਕਰਕੇ ਤੇ ਡਾਕੂਮੈਂਟੇਸ਼ਨ ਕੀਤੀ ਉਹਨਾਂ ਦੀ ਤੇ ਦੁਨੀਆ ਦੇ ਸਾਹਮਣੇ ਜੋ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਉਹਨਾਂ ਦਾ ਸੱਚ ਉਜਾਗਰ ਕੀਤਾ। ਪਰ ਜਗਤਾਰ ਸਿੰਘ ਜੱਗੀ ਜੋਹਲ ਜਦੋਂ ਪੰਜਾਬ ਆਪਣੇ ਵਿਆਹ ਦੇ ਲਈ ਆਇਆ ਤੇ ਉਸ ਨੂੰ ਇੱਥੇ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਲਗਾਤਾਰ ਉਸ ਤੋਂ ਬਾਅਦ ਭਾਰਤੀ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ ਤੇ ਯੂਨਾਈਟਿਡ ਨੇਸ਼ਨ ਦਾ ਜਿਹੜਾ ਵਰਕਿੰਗ ਗਰੁੱਪ ਆ ਆਰਬਿਟਰੇਰੀ ਡਿਟੈਂਸ਼ਨ ਬਾਰੇ ਉਹ ਇਹ ਸਟੇਟਮੈਂਟ ਦੇ ਚੁੱਕਿਆ ਹੈ ਕਿ ਜਿਹੜੀ ਜਗਤਾਰ ਸਿੰਘ ਜੱਗੀ ਜੋਹਲ ਦੀ ਗ੍ਰਿਫਤਾਰੀ ਆ ਉਹ ਇੱਕ ਆਰਬਿਟਰੇਰੀ ਡਿਟੈਂਸ਼ਨ ਆ ਤੇ ਕੋਈ ਵੀ ਲੀਗਲ ਗਰਾਊਂਡਸ ਉਸ ਨੂੰ ਹਿਰਾਸਤ ਦੇ ਵਿੱਚ ਰੱਖਣ ਦੇ ਨਹੀਂ ਬਣਦੇ ਆ। ਤੇ ਲਗਾਤਾਰ ਦੁਨੀਆ ਦੇ ਉੱਤੇ ਜਿਹੜੇ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਨੇ ਉਹ ਜਗਤਾਰ ਸਿੰਘ ਜੱਗੀ ਜੋਹਲ ਦੀ ਰਿਲੀਜ਼ ਦੇ ਲਈ ਆਵਾਜ਼ ਚੁੱਕਦੀਆਂ ਆ ਰਹੀਆਂ ਨੇ, ਪਰ ਭਾਰਤ ਸਰਕਾਰ ਵੱਲੋਂ ਜਿਹੜਾ ਆ ਹਜੇ ਤੱਕ ਜਗਤਾਰ ਸਿੰਘ ਜੱਗੀ ਜੋਹਲ ਦੇ ਕੇਸਾਂ ਦੀ ਜਿਹੜੀ ਮੁੱਢਲੀ ਸੁਣਵਾਈ ਹੁੰਦੀ ਆ ਭਾਰਤੀ ਅਦਾਲਤਾਂ ਦੇ ਵਿੱਚ ਉਹ ਵੀ ਮੁਕੰਮਲ ਨਹੀਂ ਹੋਈ ਆ। ਤੇ ਅੱਜ ਸਾਡੇ ਨਾਲ ਇਹ ਸਾਰੇ ਮਸਲੇ ਬਾਰੇ ਗੱਲਬਾਤ ਕਰਨ ਦੇ ਲਈ ਜਗਤਾਰ ਸਿੰਘ ਜੱਗੀ ਜੋਹਲ ਦੇ ਭਰਾ ਗੁਰਪ੍ਰੀਤ ਸਿੰਘ ਇੰਗਲੈਂਡ ਤੋਂ ਜੁੜੇ ਨੇ, ਜੋ ਕਿ ਇੰਗਲੈਂਡ ਦੇ ਵਿੱਚ ਲੇਬਰ ਪਾਰਟੀ ਵੱਲੋਂ ਕਾਉਂਸਲਰ ਵੀ ਨੇ ਤੇ ਵਕੀਲ ਵੀ ਨੇ ਤੇ ਲਗਾਤਾਰ ਜੋ ਜਗਤਾਰ ਸਿੰਘ ਜੱਗੀ ਜੋਹਲ ਦਾ ਕੇਸ ਆ ਉਸ ਦੇ ਲਈ ਜੋ ਪੈਰਵਾਈ ਆ ਉਹ ਕਰ ਰਹੇ ਆ ਜਗਤਾਰ ਸਿੰਘ ਜੱਗੀ ਜੋਹਲ ਦੀ ਰਿਲੀਜ਼ ਦੇ ਲਈ। ਤੇ ਮੈਂ ਗੁਰਪ੍ਰੀਤ ਸਿੰਘ ਜੀ ਤੁਹਾਨੂੰ ਟੀਵੀ 84 ਤੇ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ। ਹਾਂਜੀ ਗੁਰਪ੍ਰੀਤ ਭਾਜੀ, ਸਭ ਤੋਂ ਪਹਿਲਾਂ ਜਿਵੇਂ ਇਹ ਤਾਂ ਅਸੀਂ ਜਾਣਦੇ ਹਾਂ ਕਿ 70 ਤੋਂ ਵੱਧ MPs ਜਿਹੜੇ ਆ ਉਹ ਲੈਟਰ ਲਿਖ ਰਹੇ ਆ ਰਿਸ਼ੀ ਸੁਨਕ ਨੂੰ ਕਿ ਤੁਸੀਂ ਮਸਲਾ ਚੁੱਕੋ, ਪਰ ਰਿਸ਼ੀ ਸੁਨਕ ਦੀ ਸਰਕਾਰ ਆ ਜੋ ਫੋਰਨ ਆਫਿਸ ਆ ਉਸ ਦੀ ਜੋ ਸਟੇਟਮੈਂਟ ਆਈ ਆ ਕਿ ਉਹਨਾਂ ਨੇ ਇੱਕ ਤਰ੍ਹਾਂ ਨਾਲ ਹੱਥ ਖੜੇ ਕਰਤੇ ਆ ਕਿ ਅਸੀਂ ਇਹ ਮਸਲਾ ਨਹੀਂ ਚੁੱਕ ਰਹੇ ਹਾਂ। ਤੇ ਰਿਸ਼ੀ ਸੁਨਕ ਨੂੰ ਵੀ ਜਦੋਂ ਜਰਨਲਿਸਟ ਨੇ ਕੁਐਸਚਨ ਕੀਤਾ ਆ ਉਹਨਾਂ ਦੇ ਇਸ ਦੌਰੇ ਦੇ ਦੌਰਾਨ ਉਹ ਵੀ ਜਿਹੜੇ ਆ ਪੈਰ ਪਿੱਛੇ ਖਿੱਚਦੇ ਨਜ਼ਰ ਆਏ ਆ ਜਗਤਾਰ ਸਿੰਘ ਜੱਗੀ ਜੋਹਲ ਦੀ ਰਿਹਾਈ ਤੋਂ। ਤੇ ਇਹਦਾ ਰਿਐਕਸ਼ਨ ਵੀ ਅੱਜ UK ਦੇ ਮੀਡੀਆ ਦੇ ਵਿੱਚ ਦੇਖਣ ਨੂੰ ਮਿਲਿਆ। ਜਿਹੜੀ ਸਟੇਟਮੈਂਟ ਆ BBC ਦੀ ਬੜੀ ਤਿੱਖੀ ਸਟੇਟਮੈਂਟ ਆ ਜਿਹੜੀ ਇਸ ਨਿਊਜ਼ ਬਾਰੇ ਲੱਗੀ ਆ ਕਿ ਰਿਸ਼ੀ ਸੁਨਕ ਅਕਿਊਜ਼ਡ ਆਫ ਲਿਵਿੰਗ ਬ੍ਰਿਟਿਸ਼ ਮੈਨ ਟੂ ਰੋਟ ਇਨ ਜੇਲ ਇਨ ਇੰਡੀਆ। ਤੇ ਮਤਲਬ ਤੁਸੀਂ ਕੀ ਸਮਝ ਰਹੇ ਹੋ ਕਿ ਜਿਹੜੀ ਇਹ ਸਾਰੀ ਸਿਚੁਏਸ਼ਨ ਬਣ ਰਹੀ ਆ ਕਲੀਅਰ ਆ ਕਿ ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀਆਂ ਨੇ ਇੱਕ ਬ੍ਰਿਟਿਸ਼ ਨੈਸ਼ਨਲਿਸਟ ਦੀਆਂ ਇੰਡੀਆ ਦੇ ਵਿੱਚ, ਤੇ ਪਰ ਬ੍ਰਿਟੇਨ ਗਵਰਨਮੈਂਟ ਕਿਉਂ ਪੈਰ ਪਿੱਛੇ ਖਿੱਚ ਰਹੀ ਹੈ, ਕਿਉਂ ਨਹੀਂ ਗੱਲਬਾਤ ਕਰ ਰਹੀ ਜਗਤਾਰ ਸਿੰਘ ਜੱਗੀ ਜੋਹਲ ਦੀ ਰਿਲੀਜ਼ ਦੇ ਲਈ ਭਾਰਤ ਸਰਕਾਰ ਨਾਲ? ਹਾਂਜੀ ਭਾਜੀ, ਪਹਿਲੀ ਗੱਲ ਤਾਂ ਜੇ ਸ਼ੁਰੂ ਕਰਨ ਤੋਂ ਇਹ ਆ ਕਿ 30 ਜਨਵਰੀ ਨੂੰ ਇਸ ਸਾਲ ਮੈਂ ਮਿਲਿਆ ਸੀ ਜੇਮਸ ਕਲੇਵਰ ਜੋ ਹੈਗਾ ਵਾ ਫੋਰਨ ਸੈਕਟਰੀ UK ਦਾ। ਉਸ ਵੇਲੇ ਇਹਨਾਂ ਇਹੀ ਗੱਲ ਕੀਤੀ ਸੀ ਕਿ ਜਿਹੜੇ UN ਵਾਕਈ ਗਰੁੱਪ ਨੇ ਕਹਿ ਦਿੱਤਾ ਵਾ ਕਿ ਜੱਗੀ ਆਰਬਿਟਰੇਰੀ ਡਿਟੇਨਡ ਆ ਤੇ ਉਹਦੀ ਕੋਈ ਲੀਗਲ ਬੇਸਿਸ ਨਹੀਂ ਉਹਦੀ ਗ੍ਰਿਫਤਾਰੀ ਦਾ, ਤੇ ਉਸ ਤੋਂ ਇਲਾਵਾ ਕਿ
ਉਹਨੂੰ ਇਮੀਡੀਏਟਲੀ ਰਿਲੀਜ਼ ਕਰਨਾ ਚਾਹੀਦਾ। ਜਿਹੜੀ ਤੁਹਾਡੀ ਪਾਲਿਸੀ ਹੈ ਤੁਸੀਂ ਕਿਉਂ ਨਹੀਂ ਫੋਲੋ ਕਰਦੇ ਉਹਨੂੰ? ਤੇ ਉਸ ਵੇਲੇ ਕੋਈ ਜਵਾਬ ਹੈ ਨਹੀਂ ਸੀ। ਕਹਿੰਦਾ ਸੀ ਕਿ ਮੈਂ ਡਾਕਟਰ ਜੈ ਸ਼ੰਕਰ ਨੂੰ ਮਿਲਣਾ ਵਾ, ਮੈਂ ਇੰਡੀਆ ਨੂੰ ਜਾਣਾ ਵਾ, ਇੰਡੀਆ ਜਾ ਕੇ ਫਿਰ ਉਸ ਤੋਂ ਬਾਅਦ 'ਚ ਤੁਹਾਨੂੰ ਦੱਸੂਗਾ। ਫਿਰ ਮੈਨੂੰ ਕਿਹਾ ਸੀ ਕਿ ਜੋ ਵੀ ਤੂੰ ਕਰਨਾ ਵਾ ਮੈਨੂੰ ਲਿਖਤੀ ਰੂਪ ਵਿੱਚ ਦੇ, ਕਿ ਜੋ ਤੇਰਾ ਡਿਸੀਜਨ ਹੈਗਾ ਉਸ ਵੇਲੇ। ਤੇ ਕਹਿੰਦਾ ਸੀ ਠੀਕ ਹੈ ਮੈਂ ਤੁਹਾਨੂੰ ਦਊਂਗਾ। ਅਸੀਂ ਇਹ ਵੀ ਇਹਨੂੰ ਕਿਹਾ ਸੀ ਕਿ ਜੇ ਤੁਸੀਂ ਉਹਦਾ ਸੌਫਟ ਡਿਪਲੋਮੇਸੀ ਵਰਤਣਾ ਚਾਹੁੰਦੇ ਆ, ਇਨਡਾਇਰੈਕਟਲੀ ਗੱਲ ਕਰਕੇ ਇਸ ਬਾਰੇ ਤੁਸੀਂ ਕਰਨਾ ਚਾਹੁੰਦੇ, ਸਾਨੂੰ ਇੱਕ ਵਾਰੀ ਦੱਸੋ ਸਾਡੀ ਪੋਜੀਸ਼ਨ ਕੀ ਆ, ਤਾਂ ਫਿਰ ਅਸੀਂ ਉਸ ਹਿਸਾਬ ਨਾਲ ਤੁਹਾਡੇ ਨਾਲ ਕੋਆਪਰੇਟ ਕਰੋਗੇ। ਪਰ ਇਹਨੇ ਜਦੋਂ ਜਵਾਬ ਦਿੱਤਾ, ਇਹਨੇ ਸਿੱਧਾ ਹੀ ਕਹਿ ਦਿੱਤਾ ਕਿ ਬੈਸਟ ਇੰਟਰਸਟ ਵਿੱਚ ਹੈ ਨਹੀਂ। ਤੇ ਉਸ ਵੇਲੇ ਮੈਨੂੰ ਮੁੜ ਕੇ ਜਵਾਬ ਦਿੱਤਾ ਸੀ, ਜਦੋਂ ਇਹਦਾ ਜਵਾਬ ਆਇਆ ਸੀ ਕਿ ਬੈਸਟ ਇੰਟਰਸਟ ਕਿਉਂ ਨਹੀਂ ਹੈਗਾ, ਤੂੰ ਸਾਡੀ ਗੱਲ ਕਿਉਂ ਨਹੀਂ ਸੁਣੀ। ਤੇ ਫਿਰ ਇਹਨੇ ਨਹੀਂ ਜਵਾਬ ਦਿੱਤਾ। ਲਾਰਡ ਆਮਿਰ ਜਿਹੜਾ ਯੂਨੀਅਨ ਮਿਨਿਸਟਰ ਹੈ, ਉਹਨੇ ਜਵਾਬ ਦਿੱਤਾ ਸੀ ਕਿ ਸਾਨੂੰ ਨਹੀਂ ਲੱਗਦਾ ਇਹਦੇ ਵਿੱਚ ਸਾਨੂੰ ਰਿਹਾਈ ਮੰਗਣੀ ਚਾਹੀਦੀ ਆ, ਉਲਟ ਪੈ ਸਕਦਾ। ਤੇ ਜਦੋਂ ਲਾਰਡ ਆਮਿਰ ਦੇ ਨਾਲ ਮੀਟਿੰਗ ਹੋਈ ਸੀ, ਉਹਦੇ ਵਿੱਚ ਜੱਗੀ ਦੀ ਵਾਈਫ ਵੀ ਸੀ, ਮੈਂ ਡੈਡੀ ਵੀ ਸੀ। ਤੇ ਅਸੀਂ ਇਹੀ ਗੱਲ ਕਹੀ ਸੀ ਕਿ ਜੇ ਤੁਸੀਂ ਇਰਾਨ ਵਿੱਚ ਮੰਗ ਸਕਦੇ ਆ ਤੇ ਇੰਡੀਆ ਵਿੱਚ ਕਿਉਂ ਨਹੀਂ ਮੰਗ ਸਕਦੇ? ਇਰਾਨ ਵਾਲੇ ਤਾਂ ਤੁਸੀਂ ਉਹ ਕਹਿੰਦੇ ਉਹ ਮੁਲਕ ਆ ਜਿਹੜਾ ਸਾਡੇ ਨਾਲ ਜਿੱਦਾਂ ਉਹ ਫੇਅਰ ਨਹੀਂ ਰਹਿੰਦਾ, ਉਹ ਥੋੜਾ ਜਿਹਾ ਔਕਵਰਡ ਆ ਡੀਲ ਕਰਨ ਨੂੰ, ਤੁਸੀਂ ਉੱਥੇ ਮੰਗ ਹਟੇ ਆ। ਤੇ ਫਿਰ ਜੱਗੀ ਦੇ ਵਿੱਚ ਇੱਥੇ ਕੀ ਆਉਂਦਾ? ਇੰਡੀਆ ਨਾਲ ਤੁਸੀਂ ਕਹਿੰਦੇ ਸਾਡੀ ਯਾਰੀ ਆ, ਸਾਡੇ ਨਾਲ ਉਹਨਾਂ ਦੀ ਫਰੈਂਡਸ਼ਿਪ ਹੈਗੀ ਆ, ਬਹੁਤ ਚੰਗੇ ਰਿਲੇਸ਼ਨ ਹੈਗੇ ਆ। ਤੇ ਉਸ ਵੇਲੇ ਇਹਨਾਂ ਕੋਲ ਕੋਈ ਜਵਾਬ ਹੈ ਨਹੀਂ ਸੀ। ਤੇ ਹੁਣ ਵੀ ਇਹ ਇਸ ਕਰਕੇ ਹੋਇਆ, ਇੱਕ ਤਾਂ ਹੋ ਗਿਆ ਸੀ ਕਿ ਐਮਪੀਆਂ ਨੇ 70 ਐਮਪੀ ਆ ਤਾਂ 30 ਹੈਗੇ ਆ ਹਾਊਸ ਆਫ ਲਾਰਡ ਵਿੱਚੋਂ, ਤੇ 100 ਪਾਰਲੀਮੈਂਟੇਰੀਅਨ ਨੇ ਚਿੱਠੀ ਪਾਈ ਸੀ ਜੱਗੀ ਦੀ ਰਿਹਾਈ ਮੰਗਣੀ ਚਾਹੀਦੀ ਹੈ। ਤੇ ਉਹਦਾ ਕੋਈ ਜਵਾਬ ਨਹੀਂ ਆਇਆ ਸੀ। ਜੁਲਾਈ ਦੀ ਚਿੱਠੀ ਪਾਈ ਗਈ ਸੀ, ਕੋਈ ਜਵਾਬ ਨਹੀਂ ਆਇਆ ਸੀ। ਅੱਜ ਜਦੋਂ ਮੀਡੀਆ ਵਿੱਚ ਸਾਡੀ ਸਟੋਰੀ ਬ੍ਰੇਕਆਊਟ ਹੋਈ ਆ ਵੈਨਸਡੇ ਵਾਲੇ ਦਿਨ, ਉਸ ਤੋਂ ਬਾਅਦ 'ਚ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਗਈ ਸੀ, ਪਰ ਪ੍ਰਾਈਮ ਮਿਨਿਸਟਰ ਨੇ ਆਪ ਨਹੀਂ ਜਵਾਬ ਦਿੱਤਾ। ਉਹਨੇ ਮੁੜ ਕੇ ਨਾ ਫੋਰਨ ਸੈਕਟਰੀ ਨੇ ਜਵਾਬ ਦਿੱਤਾ, ਮੁੜ ਕੇ ਜਵਾਬ ਦਿੱਤਾ ਲਾਰਡ ਆਮਿਰ ਨੇ, ਜੋ ਜੂਨੀਅਰ ਮਿਨਿਸਟਰ ਆ। ਉਹਦੇ ਵਿੱਚ ਮੁੜ ਕੇ ਫਿਰ ਬੈਸਟ ਇੰਟਰਸਟ ਦੀ ਗੱਲ ਹੋਈ। ਪਰ ਇਸ ਵੇਲੇ ਪੁਆਇੰਟ ਭਾਜੀ ਇਹ ਆ ਗਈ ਆ ਕਿ ਵੈਨਸਡੇ ਤੋਂ ਬਾਅਦ 'ਚ ਜਿਹੜੇ ਜੱਗੀ ਨੂੰ ਨਹੀਂ ਵੀ ਦੇਖਦੇ ਸੀ, ਉਹ ਵੀ ਦੇਖਣ ਲੱਗ ਪਏ ਆ। ਮੇਨ ਸਟ੍ਰੀਮ ਮੀਡੀਆ ਵੀ ਪੁੱਛਣ ਲੱਗ ਪਿਆ ਰਿਸ਼ੀ ਸੁਨਕ ਨੂੰ ਜਵਾਬ ਕਿ ਤੂੰ ਰਿਹਾਈ ਮੰਗੂਗਾ ਕਿ ਨਹੀਂ, ਕਿਉਂ ਨਹੀਂ ਮੰਗੂਗਾ। ਇਹਦੇ ਵਿੱਚ ਹੁਣ ਇਸ ਵੇਲੇ ਪਹਿਲੀ ਟਾਈਮ ਹੋਇਆ ਵਾ ਕਿ ਜਦੋਂ ਜਰਨਲਿਸਟ ਨੇ ਪ੍ਰਧਾਨ ਮੰਤਰੀ ਨੂੰ ਏਰੋਪਲੇਨ ਵਿੱਚ ਪੁੱਛਿਆ, ਜਹਾਜ਼ ਵਿੱਚ ਪੁੱਛਿਆ ਗਿਆ ਹੈ ਕਿ ਜੱਗੀ ਦਾ ਕੇਸ ਰੇਜ਼ ਕਰੋਗੇ। ਤੇ ਹੁਣ ਪ੍ਰੈਸ਼ਰ ਪੁਆਇੰਟ ਇੱਕ ਹੈਗਾ ਵਾ ਕਿ ਜੇ ਉਹ ਨਹੀਂ ਰੇਜ਼ ਕਰਦਾ, ਹੁਣ ਪਰਿਵਾਰ ਵੱਲੋਂ ਇਹ ਆ ਜੇ ਟਰੀਜ਼ਾ ਮੇ ਕਰ ਸਕਦੀ ਆ, ਬੋਰਿਸ ਜੌਨਸਨ ਕਰ ਸਕਦਾ ਵਾ। ਹੁਣ ਤਾਂ ਬਹੁਤ ਅੱਗੇ ਪਹੁੰਚ ਗਿਆ, ਜਿੱਥੇ UN ਵਰਕਿੰਗ ਗਰੁੱਪ ਨੇ ਵੀ ਕਿਹਾ ਵਾ ਕਿ ਉਹ ਆਰਬਿਟਰਰੀ ਡਿਟੇਨਡ ਆ, ਕਿ ਤੇਰਾ ਫਰਜ਼ ਬਣਦਾ ਵਾ। ਹੁਣ ਪਰਿਵਾਰ ਵੱਲੋਂ ਤਾਂ ਇਹ ਆ ਕਿ ਜੇ ਨਹੀਂ ਕਰਦਾ ਤੇ ਜਿੱਦਾਂ ਹੁਣ ਫਾਲਸ ਐਲੀਗੇਸ਼ਨ, ਫਾਲਸ ਚਾਰਜ ਬਣ ਗਿਆ, ਕੱਲ੍ਹ ਨੂੰ ਜੇ ਫਾਲਸ ਕਨਵਿਕਸ਼ਨ ਹੋ ਗਈ ਤਾਂ ਡਰ ਹੈਗਾ ਵਾ ਪਰਿਵਾਰ ਨੂੰ ਕਿ ਉਹਨੂੰ ਫਾਂਸੀ ਦੇ ਸਕਦੇ ਆ। ਕਿਉਂਕਿ ਜਦੋਂ ਇੰਡੀਆ ਵਾਲੇ ਚਾਹੁੰਦੇ ਹੁੰਦੇ ਆ ਕਿ ਐਗਜ਼ਾਮਪਲ ਬਣਾਉਣ ਨੂੰ, ਉਹਨਾਂ ਨੂੰ ਇੱਕ ਐਗਜ਼ਾਮਪਲ ਚਾਹੀਦਾ, ਉਹ ਬਾਅਦ 'ਚ ਦੇਖਦੇ ਆ ਕਿ ਕੌਨਸੀਕੁਐਂਸਿਸ ਕੀ ਆ। ਤੇ ਹੁਣ ਸਾਨੂੰ ਡਰ ਇਹ ਗੱਲ ਦਾ ਵਾ ਕਿ ਉਹ ਫਾਂਸੀ ਦੇ ਸਕਦੇ ਆ ਕਿ ਸਿਰਫ ਇੱਕ ਐਗਜ਼ਾਮਪਲ ਬਣਾਉਣ ਵਾਸਤੇ। ਤੇ ਉਸ ਵੇਲੇ ਜਦੋਂ ਬੰਦਾ ਚਲ ਗਿਆ, ਫੇਰ ਤਾਂ ਇੱਥੇ ਦੀ ਸਰਕਾਰ ਵੀ ਨਹੀਂ ਕੁਛ ਕਰ ਸਕਦੀ। ਤੇ ਇੱਥੇ ਦੀ ਸਰਕਾਰ ਉਹ ਗੱਲ ਨਹੀਂ ਸਮਝਣ ਡਈ ਕਿ ਜਿਹੜੇ ਚਾਰਜ ਜੱਗੀ ਤੇ ਲੱਗੇ ਆ, ਭਾਵੇਂ ਕੋਈ ਪ੍ਰੂਫ ਹੈ ਨਹੀਂ ਉਹਨਾਂ ਕੋਲੋਂ, ਪਰ ਉਹਦੇ ਵਿੱਚ ਕਨਵਿਕਸ਼ਨ ਹੋ ਸਕਦੀ ਆ ਤੇ ਉਹਦੇ ਕਨਵਿਕਸ਼ਨ ਦੇ ਰਾਹੀਂ ਡੈਥ ਸੈਂਟੈਂਸ ਹੋ ਸਕਦੀ ਆ। ਇਹ ਭਾਵੇਂ ਉਹਨੂੰ ਨਹੀਂ ਮੰਨਦੇ, ਪਰ ਫਿਰ ਵੀ ਉਹ ਗੱਲ ਹੋ ਸਕਦੀ ਆ। ਸੋ ਉਸ ਕਰਕੇ ਇੱਕ ਪੁਆਇੰਟ ਆ ਹੁਣ ਇਸ ਵੇਲੇ, ਜੇ ਰਿਸ਼ੀ ਸੁਨਕ ਨਹੀਂ ਰੇਜ਼ ਕਰੂੰਗਾ ਤੇ ਸਵਾਲ ਪੁੱਛੇ ਗਏ ਜਾਊਂਗੇ ਉਹਨੂੰ ਕਿ ਤੂੰ ਕਿਉਂ ਨਹੀਂ ਕੀਤਾ। ਤੇ ਹੁਣ ਸਿਰਫ ਆਪਣੀ ਕਮਿਊਨਿਟੀ ਨਹੀਂ ਪੁੱਛੂਗੀ, ਹੁਣ ਤਾਂ ਫਿਰ ਬਾਹਰਲੀ ਕਮਿਊਨਿਟੀ ਆਪਣੀ ਸਾਰੀ ਪੁੱਛੂਗੀ ਕਿ ਕਿਉਂ ਨਹੀਂ ਪੁੱਛਿਆ ਗਿਆ ਜੱਗੀ ਜੋਲਵਾਰ ਰਿਹਾਈ ਵਾਸਤੇ। ਬਿਲਕੁਲ ਗੁਰਪ੍ਰੀਤ ਸਿੰਘ ਜੀ, ਜਿਵੇਂ ਤੁਸੀਂ ਆਪਣੇ ਪਹਿਲਾਂ ਗੱਲ ਕੀਤੀ ਕਿ ਜਿਹੜਾ ਯੂਕੇ ਦਾ ਸਟਾਂਸ ਆ, ਮਤਲਬ ਅਸੀਂ ਦੇਖਿਆ ਕਿ ਯੂਕੇ ਇੱਕ ਬੜੀ ਦੁਨੀਆ ਦੀ ਵੱਡੀ ਪਾਵਰ ਆ, ਤੇ ਯੂਕੇ ਦੇ ਆਪਣੇ ਜਿਹੜੇ ਕਾਨੂੰਨ ਨੇ ਉਹ ਬੜੇ ਮਤਲਬ ਹਿਊਮਨ ਜਿਹੜਾ ਆਸਪੈਕਟ ਆ ਉਹਨੂੰ ਧਿਆਨ 'ਚ ਰੱਖ ਕੇ ਇੱਥੇ ਕਾਨੂੰਨ ਕੰਮ ਕਰਦਾ ਆ। ਪਰ ਇੰਡੀਆ ਦੇ ਵਿੱਚ ਲਗਾਤਾਰ ਇਹ ਰਿਪੋਰਟਸ ਆਉਂਦੀਆਂ ਰਹਿੰਦੀਆਂ ਨੇ ਕਿ ਜਿੱਥੇ ਫਾਲਸ ਕਨਵਿਕਸ਼ਨਸ ਹੁੰਦੀਆਂ ਨੇ, ਲੋਕ 20-20 ਸਾਲ ਜੇਲ੍ਹਾਂ 'ਚ ਕੱਟ ਕੇ ਤੇ ਉਸ ਤੋਂ ਬਾਅਦ ਰਿਲੀਜ਼ ਹੁੰਦੇ ਆ। ਅਦਾਲਤ ਕਹਿੰਦੀ ਆ ਕਿ ਇਹਨਾਂ ਦਾ ਕੋਈ ਗੁਨਾਹ ਨਹੀਂ ਸੀ। ਇਹੋ ਜਿਹੇ ਬੜੇ ਕੇਸ ਨੇ। ਪਰ ਜਦੋਂ ਦੇਖਣ 'ਚ ਆਇਆ ਕਿ ਈਰਾਨ ਹੋਵੇ ਜਾਂ ਹੋਰ ਮੁਲਕਾਂ ਦੇ ਵਿੱਚ ਕੋਈ ਯੂਕੇ ਦੇ ਸਿਟੀਜ਼ਨਸ ਜਿਹੜੇ ਆ ਫਸੇ ਆ, ਤਾਂ ਉਹਨਾਂ ਦੇ ਲਈ ਬਹੁਤ ਜ਼ਿਆਦਾ ਵਾਹ ਲਾਈ ਗਈ ਆ ਉਹਨਾਂ ਦੀ ਰਿਲੀਜ਼ ਕਰਾਉਣ ਦੇ ਲਈ। ਪਰ ਜੱਗੀ ਦੇ ਮਾਮਲੇ ਦੇ ਵਿੱਚ
ਜੇ ਨਹੀਂ ਹੋ ਰਿਹਾ ਤਾਂ ਤੁਹਾਨੂੰ ਲੱਗ ਰਿਹਾ ਵੀ ਉਹਦਾ ਜਿਹੜਾ ਸਿੱਖ ਹੋਣਾ ਵੀ ਜਿਹੜਾ ਯੂਕੇ ਦਾ ਸਿਟੀਜ਼ਨ ਆ, ਪਰ ਉਹਦਾ ਸਿੱਖ ਹੋਣਾ ਜਿਹੜਾ ਆ ਉਹ ਇੱਥੇ ਮਤਲਬ ਇੱਕ ਕਾਰਨ ਬਣ ਰਿਹਾ ਕਿ ਜਿਹੜਾ ਯੂਕੇ ਗਵਰਨਮੈਂਟ ਆ ਜਾਂ ਇੱਕ ਯੂਕੇ ਦੀ ਸਟੇਟ ਆ ਉਹ ਆਪਣੀ ਤਾਕਤ ਨਹੀਂ ਯੂਜ਼ ਕਰ ਰਹੀ? ਨਹੀਂ ਦੇਖੋ, ਮੇਰੇ ਹਿਸਾਬ ਨਾਲ ਸਿੱਖ ਹੋਣ ਦੇ ਕਹਾਰ ਕਰਕੇ ਨਹੀਂ ਹੋਣ ਡਿਆ। ਇਹ ਹੋਣ ਡਿਆ ਵਾ ਕਿਉਂਕਿ ਪਹਿਲੋਂ ਟਰੀਜ਼ਾ ਮੇ ਨੇ ਵੀ ਡੀਲ ਸਾਈਨ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਦਾ ਬ੍ਰੈਕਸਿਟ ਹੋਇਆ ਵਾ। ਫਿਰ ਬੋਰਿਸ ਜੌਨਸਨ ਨੇ ਵੀ ਕੋਸ਼ਿਸ਼ ਕੀਤੀ ਸੀ। ਹੁਣ ਇਹ ਚਾਹੁੰਦਾ ਵਾ ਕਿ ਮੇਰਾ ਸਟੈਪ ਲੱਗ ਜਾਵੇ ਕਿ ਮੈਂ ਇਹ ਡੀਲ ਕਰਵਾਈ ਆ ਇੰਡੀਆ ਦੇ ਨਾਲ। ਸੋ ਇਹ ਇੱਕ ਬਹੁਤ ਵੱਡੀ ਚੀਜ਼ ਆ ਗਈ ਹੈ। ਇੱਕ ਟਾਈਮ ਤੇ ਹੁੰਦਾ ਸੀ ਬ੍ਰੈਕਸਿਟ ਪਹਿਲੋਂ ਯੂਕੇ ਹੁੰਦੀ ਸੀ ਪਾਵਰਫੁਲ ਕੰਟਰੀ, ਹੁਣ ਇਸ ਵੇਲੇ ਆ ਇੰਡੀਆ ਉਹਨੂੰ ਪਾਵਰਫੁਲ। ਪਰ ਆਪਾਂ ਇਹ ਵੀ ਨਹੀਂ ਕਹਿਣ ਡਏ, ਆਪਾਂ ਇਹ ਕਹਿਣ ਡਏ ਆ ਕਿ ਜੇ ਆਪਾਂ ਸਿੰਪਲ ਜੀ ਗੱਲ ਰੱਖੀਏ, ਹੁਣ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਜੋ ਇੰਡੀਆ ਦੇ ਨਾਲ ਸਿੱਖਾਂ ਦੇ ਨਾਲ ਹੁੰਦਾ ਵਾ, ਆਪਣੇ ਜੋ ਉਲੰਘਣਾ ਹੁੰਦੀ ਆ ਵਾ, ਇਹਦੇ ਵਿੱਚ ਇੱਕ ਐਗਜ਼ਾਮਪਲ ਮਿਲ ਗਿਆ। ਮਹਾਰਾਜ ਨੇ ਪਤਾ ਨਹੀਂ ਸਾਡੇ ਪਰਿਵਾਰ ਨੂੰ ਕੋਈ ਕਰਾਉਣਾ ਸੀ ਕਿ ਸਿੱਖਾਂ ਦੇ ਨਾਲ ਇੰਡੀਆ 'ਚ ਹੁੰਦਾ ਕੀ ਆ। ਹੁਣ ਮੈਂ ਇੱਕ ਪੁਆਇੰਟ ਇੱਕ ਹੋਰ ਜਰਨਲਿਸਟ ਨਾਲ ਗੱਲ ਕਰਦਾ ਸੀ, ਜੇ ਇਹ ਬ੍ਰਿਟਿਸ਼ ਸਿਟੀਜ਼ਨ ਨਾਲ ਇਹ ਕਰ ਸਕਦੇ ਆ ਤੇ ਇੰਡੀਆ ਵਿੱਚ ਜਿਹੜਾ ਆਮ ਬੰਦਾ ਉਹਨਾਂ ਕੀ ਕਰਦੇ ਹੋਣਗੇ, ਜਿਹੜੀ ਮਾਈਨੋਰਿਟੀਜ਼ ਹੈਗੀ ਆ। ਇੱਕ ਸੋਚਣ ਵਾਲੀ ਗੱਲ ਆ ਜਾਂਦੀ ਆ। ਕਈ ਆਪਣੇ ਸੁਣਨ ਵਾਲੇ ਇਹ ਹੁੰਦੇ ਹੋ ਜਿਹੜੇ ਤਾਂ ਹੁੰਦੇ ਆ ਕਹਿ ਦਿੰਦੇ ਆ ਕਿ ਇਹਨੇ ਕੁਛ ਕੀਤਾ ਹੋਊਗਾ ਤਾਂ ਹੀ ਇੰਨਾ ਚਿਰ ਰੱਖਿਆ, ਨਹੀਂ ਤਾਂ ਹਜ਼ਾਰਾਂ ਵਿੱਚ ਜਾਂਦੇ ਆ ਇੰਡੀਆ ਨੂੰ, ਉਹਨਾਂ ਨੂੰ ਕਿਉਂ ਨਹੀਂ ਹੋਈ। ਇਹਦਾ ਸਿੰਪਲ ਜਿਹਾ ਜਵਾਬ ਇਹਦੇ ਵਿੱਚ ਹੈਗਾ, ਜੇ ਜੱਗੀ ਨੇ ਕੁਛ ਕੀਤਾ ਹੁੰਦਾ ਤੇ ਤੁਸੀਂ ਉਹਨੂੰ ਇੱਕ ਟਰਾਇਲ ਦੇਵੋ। ਪਹਿਲੋਂ ਤਾਂ ਤੁਹਾਨੂੰ ਕੁੱਟਮਾਰ ਕਰਨ ਦੀ ਲੋੜ ਨਹੀਂ ਸੀ। ਉਸ ਤੋਂ ਬਾਅਦ ਉਹ ਜਿਹੜੀ ਇਹਨਾਂ ਨੇ ਕਬੂਲਨਾਮਾ ਵੀਡੀਓ ਪਾਈ ਆ, ਟਰਾਇਲ ਬਾਈ ਮੀਡੀਆ ਕਰ ਦਿੱਤਾ। ਜਿਹੜਾ ਚੰਗਾ ਬੰਦਾ ਸੋਚ ਕੇ ਉਹਨੂੰ ਦੇਖਦਾ ਵਾ, ਉਹ ਕਬੂਲਨਾਮੇ ਵਿੱਚ ਕੁਛ ਹੈ ਨਹੀਂ ਸੀ, ਜਿਹੜਾ ਇਹਨਾਂ ਨੇ ਜਿਸ ਹਿਸਾਬ ਨਾਲ ਇੰਡੀਆ ਦਾ ਹਾਈਪ ਬਣਾ ਕੇ ਇਹਨਾਂ ਨੇ ਕੀਤਾ ਵਾ। ਉਸ ਤੋਂ ਬਾਅਦ ਲਗਭਗ 5.5 ਸਾਲ ਬਾਅਦ ਚ ਜਾ ਕੇ ਚਾਰਜ ਕੀਤਾ ਗਿਆ ਇਹਨੂੰ। ਤੇ ਤੁਸੀਂ ਆਪ ਫਿਰ ਲਾ ਲਓ ਹਿਸਾਬ, ਜੇ ਤਾਂ ਇਹਦੇ ਖਿਲਾਫ ਹੁੰਦਾ ਕੋਈ ਤੁਹਾਡੇ ਕੋਲ ਸਬੂਤ, ਤੁਸੀਂ ਕਹਿਣਾ ਸੀ ਇਹਨੂੰ ਟਰਾਇਲ ਕਰੋ, ਗਵਾਹ ਲੈ ਕੇ ਆਵੋ, ਕੇਸ ਨਿਬੇੜੋ, ਤਾਂ ਅਸੀਂ ਇਹਨੂੰ ਕਨਵਿਕਟ ਕਰਤਾ, ਫਿਰ ਹੁਣ ਤੁਸੀਂ ਕਰ ਲਓ ਜੋ ਕਰਨਾ ਵਾ। ਪਰ ਉਹਨਾਂ ਕੋਲ ਕੋਈ ਪ੍ਰੂਫ ਹੈ ਨਹੀਂ, ਉਹ ਹਜੇ ਤੱਕ ਇੱਕ ਫਿਸ਼ਿੰਗ ਐਕਸਪੀਡੀਸ਼ਨ ਕਰਨ ਡਏ ਆ। ਸੋ ਉਸ ਕਰਕੇ ਬਹੁਤ ਜ਼ਰੂਰੀ ਆ। ਜਿਹੜਾ ਹੁਣ ਤੁਹਾਡਾ ਸਵਾਲ ਸੀ ਕਿ ਸਿੱਖ ਹੋਣ ਕਾਰਨ ਜਿਹੜਾ ਇਰਾਨ ਵਿੱਚ ਸੀ, ਇਰਾਨ ਨੂੰ 400 ਮਿਲੀਅਨ ਪਾਉਂਡ ਦੇਣ ਵਾਲਾ ਸੀ ਯੂਕੇ ਦਾ, ਉਹਨਾਂ ਨੂੰ ਜਿਹੜਾ ਨਹੀਂ ਦਿੱਤਾ ਸੀ, ਕਾਫੀ ਪੁਰਾਣਾ ਡੈਟ ਸੀ ਉਹਨਾਂ ਦਾ। ਹੁਣ ਇੱਥੇ ਗੱਲ ਆ ਜਾਂਦੀ ਆ ਕਿ ਇੰਡੀਆ ਦੇ ਨਾਲੇ ਡੀਲ ਮੰਗਦੇ ਆ ਬਿਲੀਅਨ ਪਾਉਂਡਾਂ ਦੀ। ਹੁਣ ਕਿੱਥੇ ਆ ਕਿ ਜੱਗੀ ਜੌਲ ਤੇ ਕਿੱਥੇ ਬਿਲੀਅਨ ਪਾਉਂਡ। ਸੋ ਉਸ ਕਰਕੇ ਜਿਹੜੀ ਮੇਰੀ ਆਪਣੀ ਪਰਿਵਾਰਕ ਵੱਲੋਂ ਜੋ ਇਹਦੇ ਵਿੱਚ ਸੋਚ ਆ, ਉਹ ਇਹ ਆ ਕਿ ਇਹਨਾਂ ਨੂੰ ਪਈ ਆ ਡੀਲ ਵਿੱਚ, ਇਹ ਟਰੇਡ ਨੂੰ ਉੱਪਰ ਪਾਉਣ ਡਏ ਆ ਤੇ ਹਿਊਮਨ ਰਾਈਟਸ ਨੂੰ ਨਹੀਂ ਦੇਖਣ ਡਏ, ਤੇ ਉਸ ਕਾਰਨ ਦੇ ਨਾਲ ਇਹ ਨਹੀਂ ਕਰਨ ਡਏ। ਪਰ ਲੇਕਿਨ ਇਹਨਾਂ ਨੂੰ ਅਸੀਂ ਸ਼ੁਰੂ ਤੋਂ ਵੀ ਕਿਹਾ ਸੀ, ਤੁਸੀਂ ਦੇਖ ਲਿਓ ਕਿੰਨੇ ਵਾਇਲੇਸ਼ਨਸ ਹੋਣੇ ਆ ਹਿਊਮਨ ਰਾਈਟਸ ਦੇ ਇਸ ਵਿੱਚੋਂ, ਪਰ ਹਜੇ ਤੱਕ ਇੱਕ ਵੀ ਨਹੀਂ ਯੂਕੇ ਨੇ ਕੋਈ ਰਿਪੋਰਟ ਬਣਾਈ ਇੰਡੀਆ ਦੇ ਖਿਲਾਫ ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨਸ ਹੁੰਦੇ ਆ। ਇਹ ਤੁਹਾਨੂੰ ਆਪ ਹੀ ਆ ਜਾਂਦਾ ਵਾ, ਤੁਸੀਂ ਬਾਕੀ ਮੁਲਕਾਂ ਵਿੱਚ ਲਿਖਣ ਡਏ ਆ ਕਿ ਆਹ ਚੀਜ਼ ਹੁੰਦੀ ਆ, ਉਹ ਹੁੰਦੀ ਆ। ਸੋ ਉਸ ਕਾਰਨ ਵਿੱਚ ਮੈਂ ਇਹ ਜ਼ਰੂਰ ਕਹੂੰਗਾ ਕਿ ਜੇ ਸੰਗਤ ਨਾ ਹੁੰਦੀ, ਮਹਾਰਾਜ ਦੀ ਕਿਰਪਾ ਨਾ ਹੁੰਦੀ, ਜਿਹੜੀ ਫ੍ਰੀ ਜੱਗੀ ਨਾਓ ਕੈਂਪੇਨ ਚੱਲੀ ਆ, ਇਸ ਸਰਕਾਰ ਨੇ ਕੁਛ ਵੀ ਨਹੀਂ ਕਰਨਾ ਸੀ। ਜਿੱਥੇ ਤੱਕ ਆਪਾਂ ਪਹੁੰਚੇ ਅੱਜ, ਇਹ ਕੈਂਪੇਨ ਦੇ ਰਾਹੀਂ ਪਹੁੰਚੇ ਆ, ਸੰਗਤ ਦੇ ਪਿਆਰ ਦੇ ਨਾਲ, ਭਰੋਸਿਆਂ ਦੇ ਨਾਲ, ਅਰਦਾਸਾਂ ਦੇ ਨਾਲ ਪਹੁੰਚੇ ਆ, ਜਿਹੜੀ ਦੁਨੀਆ ਭਰ ਤੱਕ ਜੱਗੀ ਦੀ ਆਵਾਜ਼ ਆਉਣ ਡਈ ਹੈ। ਗੁਰਪ੍ਰੀਤ ਸਿੰਘ ਜੀ, ਮਤਲਬ ਜਿਹੜਾ ਯੂਕੇ ਦਾ ਹੁਣ ਪ੍ਰਾਈਮ ਮਿਨਿਸਟਰ ਨੇ ਰਿਸ਼ੀ ਸੁਨਕ, ਉਹ ਜਿਵੇਂ ਭਾਰਤ ਦੇ ਨਾਲ ਉਹਨਾਂ ਦੇ ਫੈਮਿਲੀ ਰਿਲੇਸ਼ਨਸ ਨੇ, ਪਿੱਛੋਂ ਬੈਕਗਰਾਉਂਡ ਉਹਨਾਂ ਦਾ ਇੰਡੀਆ ਦੇ ਨਾਲ ਜੁੜਦਾ ਆ, ਤੇ ਤੁਹਾਨੂੰ ਲੱਗ ਰਿਹਾ ਵੀ ਜਿਹੜੀ ਬੋਰਿਸ ਜੌਨਸਨ ਦੀ ਅਪਰੋਚ ਸੀ ਜਾਂ ਪਹਿਲੇ ਜਿਹੜੇ ਮਤਲਬ ਲੀਡਰ ਸੀ ਯੂਕੇ ਦੇ, ਉਹਨਾਂ ਦੀ ਅਪਰੋਚ ਸੀ ਜੱਗੀ ਦੇ ਕੇਸ ਦੇ ਵਿੱਚ ਭਾਰਤ ਦੇ ਨਾਲ ਗੱਲਬਾਤ ਕਰਨ ਵਾਲੀ, ਤਾਂ ਉਹਦੇ ਵਿੱਚ ਹੁਣ ਇਹ ਵੀ ਫੈਕਟਰ ਕਿਤੇ ਕੰਮ ਕਰੂਗਾ ਕਿ ਰਿਸ਼ੀ ਸੁਨਕ ਦਾ ਜਿਹੜਾ ਰਿਸ਼ਤਾ ਆ ਭਾਰਤ ਦੇ ਨਾਲ, ਵੀ ਉਹ ਸ਼ਾਇਦ ਉਹ ਗੱਲ ਵੀ ਅਸਰ ਪਾਊਗੀ ਜਿਹੜੀ ਜੱਗੀ ਦੀ ਸਾਰੀ ਜੱਗੀ ਬਾਰੇ ਗੱਲਬਾਤ ਆ ਭਾਰਤ ਦੇ ਨਾਲ। ਦੇਖੋ ਸੁਖਵਿੰਦਰ ਭਾਜੀ, ਇਹਦੇ ਵਿੱਚ ਗੱਲ ਤਾਂ ਇਹ ਹੋਣੀ ਚਾਹੀਦੀ ਆ, ਰਿਸ਼ੀ ਸੁਨਕ ਇਸ ਵੇਲੇ ਇਸ ਮੁਲਕ ਦਾ ਲੀਡਰ ਆ, ਉਹਦੀ ਜ਼ਿੰਮੇਵਾਰੀ ਆ ਹਰ ਨਾਗਰਿਕ ਕੋ ਬਚਾਉਣ ਦੀ, ਉਹਦੀ ਪ੍ਰੋਟੈਕਸ਼ਨ ਕਰਨ ਦੀ। ਤਾਂ ਉਸ ਕਾਰਨ ਦੇ ਨਾਲ ਇਹ ਇੱਕ ਪਲੱਸ ਪੁਆਇੰਟ ਹੀ ਬਣ ਜਾਂਦਾ ਵਾ। ਜਿੱਦਾਂ ਨਰਿੰਦਰ ਮੋਦੀ ਬੜਾ ਖੁਸ਼ ਹੋਇਆ ਜਿੱਦਾਂ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਬਣਿਆ ਵਾ, ਇੱਕ ਪਲੱਸ ਪੁਆਇੰਟ ਹੋ ਜਾਂਦਾ। ਦੇਖੋ ਜਿੱਥੇ ਵੀ ਅਸੀਂ ਜਾਂਦੇ ਆ, ਸਾਨੂੰ ਸਵਾਲ ਪੁੱਛੇ ਜਾਂਦੇ ਆ ਕਿ ਜੱਗੀ ਜੌਲ ਬਾਰੇ ਤੁਸੀਂ ਕੀ ਕਰਦੇ ਆ, ਕੀ ਨਹੀਂ ਕਰਦੇ।
ਹੁਣ ਇਹਦਾ ਰੈਜ਼ੋਲੂਸ਼ਨ ਤਾਂ ਆਪਾਂ ਨੂੰ ਲੱਭਣਾ ਪੈਣਾ ਵਾ। ਹੁਣ ਜੋ ਵੀ ਹੈਗਾ ਵਾ, ਹੁਣ ਤੁਹਾਡੇ ਵੀ ਸੁਣਨ ਵਾਲੇ ਵਿੱਚ ਹੋਣੇ ਆ ਜਿਹੜੇ ਇੰਡੀਅਨ ਸਰਕਾਰ ਦੇ ਨਾਲ ਲੱਗਦੇ ਆ, ਆਪਾਂ ਇਹੀ ਗੱਲ ਕਹਿ ਸਕਦੇ ਆ ਕਿ ਦੇਖੋ ਜੇ ਗਲਤੀ ਹੋ ਗਈ ਆ, ਤੁਸੀਂ 6 ਸਾਲ ਤਾਂ ਉਹ ਮੁੰਡੇ ਦੇ ਖਰਾਬ ਕੀਤੇ, ਨਾਲ ਸਾਰੇ ਪਰਿਵਾਰ ਦੇ ਤੁਸੀਂ ਖਰਾਬ ਕੀਤੇ ਆ। ਉਹਨੂੰ ਅੱਗੇ ਜਾ ਲੈਣ ਦੇਵੋ ਤਾਂ ਆਪਣੀ ਸ਼ਾਦੀ-ਸ਼ੁਦੀ ਸਾਡੀ ਆਪਣੀ ਵਿਆਹ ਵਾਲੀ ਜ਼ਿੰਦਗੀ ਅੱਗੇ ਜਾਵੇ ਉਹ। ਤੁਸੀਂ ਇਹ ਤਾਂ ਕਰ ਦਿਓ। ਹੁਣ ਗਲਤੀਆਂ ਹੁੰਦੀਆਂ ਵਾ, ਪਰ ਹੁਣ ਬਹੁਤ ਟਾਈਮ ਹੋ ਗਿਆ ਵਾ ਕਿ ਜਿਸ ਹਿਸਾਬ ਨਾਲ ਤੁਸੀਂ ਚੱਲਣ ਡਏ ਆ, ਨਾ ਤੁਸੀਂ ਕੇਸ ਚੱਲਣ ਦੇਣ ਡਏ ਆ। ਦੂਸਰੇ ਪਾਸੇ ਉਹ ਆ ਕਿ ਜੇ ਕੋਈ ਰਿਲੀਫ ਮਿਲਦੀ ਆ ਸਾਨੂੰ, ਤੇ ਇਹ ਇੰਡੀਆ ਵਾਲੇ ਪ੍ਰੋਸੀਕਿਊਸ਼ਨ ਇਹਨਾਂ ਨੂੰ ਇੰਨੇ ਢੰਗ ਪਤਾ ਵਾ, ਇਹ ਵਿੱਚ ਜਾ ਕੇ ਲੱਤ ਵਸਾ ਕੇ ਉਹਨੂੰ ਡਿਲੇ ਕਰਦੇ ਆ। ਮੈਂ ਸਿੰਪਲ ਜੀ ਪੁਆਇੰਟ ਰੱਖਣਾ ਚਾਹੁੰਦਾ ਤੁਹਾਨੂੰ। ਪੰਜਾਬ ਵਿੱਚ ਸੀ NIA ਦੇ ਕੇਸ ਚੱਲਣ ਡੇ, ਹਰ 2 ਹਫ਼ਤੇ ਬਾਅਦ ਤਰੀਕ ਆਉਂਦੀ ਸੀ। ਠੀਕ ਹੈ, 2 ਹਫ਼ਤੇ ਬਹੁਤ ਟਾਈਮ ਹੁੰਦਾ, ਪਰ ਆਉਂਦੀ ਸੀ। ਇਹਨਾਂ ਨੇ ਅਕਤੂਬਰ 2018 ਤੋਂ ਲੈ ਕੇ ਸਟੇ ਪਹਿਲੋਂ ਤਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਦਿੱਲੀ ਕੇਸ ਲੈ ਕੇ ਜਾਣ ਨੂੰ, ਕੋਈ ਜੁਰਿਸਡਿਕਸ਼ਨ ਨਹੀਂ ਹੈਗੀ ਸੀ, ਆਪਣੀ ਜਿੱਤ ਹੋਈ। ਉਹ ਤੋਂ ਬਾਅਦ ਇਹ ਚੱਲ ਗਏ ਸਿੱਧੇ ਸੁਪਰੀਮ ਕੋਰਟ ਨੂੰ। ਸੁਪਰੀਮ ਕੋਰਟ ਦੇ ਜੱਜ ਨੇ ਹੁਣ ਤੁਸੀਂ ਠੀਕ ਹੈ, ਤੁਸੀਂ ਟ੍ਰਾਂਸਫਰ ਕਰਨਾ ਚਾਹੁੰਦੇ, ਪਰ ਤੁਸੀਂ ਪੈਰਵਾਈ ਹੋਣ ਦੇਵੋ। ਜਦ ਤੱਕ ਨਹੀਂ ਤੁਹਾਡੀ ਟ੍ਰਾਂਸਫਰ ਹੁੰਦੀ, 1 ਸਾਲ ਤੱਕ ਇਹਨਾਂ ਨੇ ਸਟੇ ਆਰਡਰ ਲਵਾਤਾ ਉੱਥੋਂ ਕਿ ਕੋਈ ਪੈਰਵਾਈ ਨਹੀਂ ਹੋਊਗੀ। ਜੇ ਅੱਜ ਪੰਜਾਬ ਵਿੱਚ ਹੁੰਦੇ ਕੇਸ, ਮੇਰੇ ਹਿਸਾਬ ਨਾਲ ਮੁੱਕ ਜਾਣੇ ਸੀ ਕੇਸ, ਕਿਉਂਕਿ ਉੱਥੇ ਤਰੀਕ ਛੇਤੀ ਪੈਂਦੀ ਸੀ। ਮਈ 2019 ਵਿੱਚ ਜਿਹੜਾ ਸੁਪਰੀਮ ਕੋਰਟ ਦਾ ਜੱਜ ਸੀ, ਉਹਨੇ ਕੋਈ ਸਾਡੀ ਗੱਲ ਹੀ ਨਹੀਂ ਸੁਣੀ। ਉਹਨਾਂ ਨੂੰ NIA ਨੇ ਕਿਹਾ, ਪ੍ਰੋਸੀਕਿਊਸ਼ਨ ਨੇ, ਕਿ ਜੱਗੀ ਜੇਲ੍ਹ 'ਚ ਬੈਠਾ ਖਾਲਿਸਤਾਨ ਦੀ ਮੂਵਮੈਂਟ ਬਣਾਉਣ ਡਿਆ ਵਾ, ਤੇ ਇਹ ਅੰਦਰੋਂ ਬੈਠੇ ਜਿਹੜੇ ਸਾਡੇ ਗਵਾਹ ਮਾਰੀ ਜਾਂਦੇ ਆ। ਇੱਕ ਗਵਾਹ ਮਰਿਆ ਸੀ, ਉਹਨੇ ਸੁਸਾਈਡ ਕੀਤੀ ਸੀ। ਉਹਦੇ ਪਰਿਵਾਰ ਨੇ ਆਪ ਕਿਹਾ ਕਿ ਇਹਦੇ ਉੱਤੇ ਇੰਨਾ ਪ੍ਰੈਸ਼ਰ ਪਾਇਆ ਸੀ NIA ਨੇ ਗਵਾਹ ਬਣਨ ਨੂੰ, ਤੇ ਉਹਨੇ ਖੁਦਕੁਸ਼ੀ ਕਰਕੇ 5 ਨਿਆਣੇ, ਉਹ ਇੱਕ ਗਰੀਬ ਸੀ, ਲੇਬਰਰ ਸੀ, ਉਹਨੇ 5 ਨਿਆਣੇ ਆਪਣੇ ਛੱਡ ਕੇ, ਘਰ ਵਾਲੀ ਛੱਡ ਕੇ ਆਪਣੇ ਆਪ ਨੂੰ ਉਹਨੇ ਖੁਦਕੁਸ਼ੀ ਕਰ ਲਈ। ਉਹਦੇ ਪਰਿਵਾਰ ਨੇ ਆਪ ਇਹ ਗੱਲ ਕਹੀ ਆ। ਤੇ ਜਿਹੜਾ ਜੱਜ ਸੀ ਉਸ ਵੇਲੇ, ਉਹ ਹੈਗਾ ਸੀ ਪ੍ਰੋ ਇੰਡੀਆ, ਉਹਨੇ ਕਿਹਾ ਕਿ ਹਾਂ ਠੀਕ ਹੈ, ਇਹ ਮਾਰੀ ਜਾਂਦੇ ਬੰਦੇ ਅੰਦਰ ਬੈਠੇ, ਤਾਂ ਇਹਨੂੰ ਤੁਸੀਂ ਦਿੱਲੀ ਲੈ ਜਾਓ। ਹੁਣ ਦਿੱਲੀ ਚਲ ਗਏ ਕੇਸ। ਪਹਿਲੀ ਪੇਸ਼ੀ ਜਦੋਂ ਆਉਂਦੀ ਆ, ਕੇਸ ਜਾਂਦੇ ਆ, 8 ਹਫ਼ਤੇ ਬਾਅਦ ਤਰੀਕ ਪੈਂਦੀ ਆ। ਸਤੰਬਰ 2022 ਵਿੱਚ ਜੱਗੀ ਦੇ ਉੱਤੇ ਚਾਰਜ ਲੱਗੇ ਆ ਟੈਕਨੀਕਲੀ। ਉਸ ਦਿਨ ਇਹਨੂੰ ਮੌਕਾ ਮਿਲਿਆ ਕਹਿਣ ਦਾ ਕਿ ਗਿਲਟੀ ਜਾਂ ਨਾਟ ਗਿਲਟੀ, ਤਾਂ ਇਹਨੇ ਕਿਹਾ ਨਾਟ ਗਿਲਟੀ। ਨਵੰਬਰ ਵਿੱਚ ਟ੍ਰਾਇਲ ਹੋਣੀ ਚਾਹੀਦੀ ਸੀ, ਨਵੰਬਰ 2022 ਵਿੱਚ, ਜਿੱਥੇ ਇਹਨਾਂ ਦੇ ਗਵਾਹ ਹੋਣੇ ਚਾਹੀਦੇ ਸੀ। ਪ੍ਰੋਸੀਕਿਊਸ਼ਨ ਕਿਸੇ ਨੂੰ ਨਹੀਂ ਲੈ ਕੇ ਆਈ, ਉਹ ਤਰੀਕ ਜਾ ਕੇ ਪੈ ਗਈ ਜਨਵਰੀ ਵਿੱਚ। ਹੁਣ ਇਹ 8 ਕੇਸਾਂ ਵਿੱਚ 5 ਤਰੀਕਾਂ ਪਈਆਂ ਵਾ। ਆਪਾਂ 6ਵੇਂ ਸਾਲ ਵਿੱਚ ਆ ਗਏ ਆ, ਤੇ 5 ਤਰੀਕਾਂ ਪਈਆਂ ਵਾ, ਤੇ 5 ਗਵਾਹ ਉਹਦੇ ਵਿੱਚ ਹੋਏ ਆ। ਤੇ ਇਹ ਕਹਿਣ ਡਏ ਆ ਕਿ ਸਾਡੇ ਕੋਲ 175 ਤੋਂ 200 ਗਵਾਹ ਵਾ ਸਾਰਿਆਂ ਦੇ ਖਿਲਾਫ, ਜਿੱਦਾਂ 11 ਜਾਣੇ ਆ ਕੇਸ ਵਿੱਚ। ਤਾਂ ਉਹ 11 ਜਾਣੇ ਜਿਹੜੇ 200 ਗਵਾਹ ਲਾਵੋ ਤੁਸੀਂ, ਉਹਨਾਂ ਨੂੰ 8 ਗੁਣਾ ਵੀ ਉਹਨਾਂ ਨੂੰ ਕ੍ਰਾਸ ਐਗਜ਼ਾਮਨ ਹੋਣਾ, ਉਹ ਗਵਾਹ 1600 ਬਣ ਗਏ। ਹੁਣ ਜੇ 8 ਹਫ਼ਤੇ ਬਾਅਦ ਤਰੀਕ ਪੈਂਦੀ ਆ, ਕਿੰਨਾ ਟਾਈਮ ਲੱਗੂਗਾ ਇਹ ਗਵਾਹੀਆਂ ਹੋਣ ਨੂੰ? ਅੰਦਾਜ਼ਾ ਲਾਇਆ ਸੀ ਲਗਭਗ 40 ਸਾਲ, ਜਿਸ ਹਿਸਾਬ ਨਾਲ ਚੱਲਦੇ ਆ। ਜੇ ਇਹੀ ਕੇਸ ਪੰਜਾਬ ਵਿੱਚ ਹੁੰਦੇ, ਲਗਭਗ ਮੁੱਕ ਜਾਣੇ ਸੀ। ਹੁਣ ਇਸ ਤੋਂ ਬਾਅਦ 'ਚ ਇੱਕ ਕੇਸ ਵਿੱਚ ਜੱਗੀ ਨੂੰ ਰਿਲੀਫ ਮਿਲ ਗਈ, ਹਾਈ ਕੋਰਟ ਵੱਲੋਂ ਬੇਲ ਮਿਲ ਗਈ, ਤੇ NIA ਨੇ ਫੇਰ ਮੁੜ ਕੇ ਸੁਪਰੀਮ ਕੋਰਟ ਕੋਲ ਚਲ ਗਏ। ਉਸ ਵੇਲੇ ਪ੍ਰੋ ਇੰਡੀਆ ਜੱਜ ਸੀ, ਆਪਣੇ ਵਕੀਲ ਨੇ ਆਰਗੂਮੈਂਟ ਕੀਤਾ ਕਿ ਦੇਖੋ ਤੁਸੀਂ ਬੇਲ ਸਟੇ ਨਾ ਕਰੋ, ਤੁਸੀਂ ਇਹਦੀ ਜੋ ਪੈਰਵਾਈ ਕਰਨੀ ਕਰੀ ਜਾਵੋ। ਉਹ ਜੱਜ ਨੇ ਸਟੇ ਕਰ ਦਿੱਤੀ। ਇਹਦਾ ਮਤਲਬ ਹੋ ਗਿਆ ਕਿ ਜੱਗੀ ਬਾਕੀ 7 ਕੇਸਾਂ ਵਿੱਚ ਬੇਲ ਨਹੀਂ ਅਪਲਾਈ ਕਰ ਸਕਦਾ ਸੀ। ਜੇ ਉਹ ਕਰੂੰਗਾ ਵੀ, ਆਰਗੂਮੈਂਟ ਸੀ ਕਿ ਸੁਪਰੀਮ ਕੋਰਟ ਦੀ ਵੇਟ ਕਰੋ ਜੋ ਵੀ ਆਉਂਦਾ। 1 ਸਾਲ ਬਾਅਦ 'ਚ ਉਹ ਆਪਣੀ ਹੀਅਰਿੰਗ ਆਈ ਆ, 1 ਸਾਲ ਬਾਅਦ 'ਚ। ਤੇ ਜਦੋਂ ਜੱਜ ਨੇ ਦੇਖਿਆ ਕੇਸ, ਤੇ ਆਪਣਾ ਸੀਨੀਅਰ ਐਡਵੋਕੇਟ ਸੀ ਸੁਪਰੀਮ ਕੋਰਟ ਵਿੱਚ, ਉਹ ਕਹਿੰਦਾ ਜੱਜ ਸਾਹਿਬ ਮੈਂ ਪੂਰੀ ਚਾਰਜ ਸ਼ੀਟ ਪੜ੍ਹ ਹਟਿਆ, ਅਪ ਐਂਡ ਡਾਊਨ ਸਾਰੇ ਪੇਜ ਪੜ੍ਹ ਹਟਿਆ, ਮੈਨੂੰ ਆਹ ਹੀ ਸਿਰਫ ਪੈਰਾਗ੍ਰਾਫ ਲੱਭਦਾ ਜਗਤਾਰ ਦੇ ਖਿਲਾਫ। ਉਹਨੇ ਪੜ੍ਹ ਕੇ ਦੱਸਿਆ। ਹੁਣ ਮੈਂ ਵੀ ਤੁਹਾਨੂੰ ਉਹੀ ਗੱਲ ਜ਼ਰੂਰ ਦੱਸਣਾ ਚਾਹੁੰਦਾ। ਉਹਦੇ ਵਿੱਚ ਇਹ ਆ ਕਿ ਜਗਤਾਰ ਗਿਆ 2012-13 ਵਿੱਚ ਫਰਾਂਸ ਨੂੰ, ਉਹਨੂੰ 3000 ਪਾਉਂਡ ਦਿੱਤਾ ਗਿਆ। ਉਹ 3000 ਪਾਉਂਡ ਉਹਨਾਂ ਨੇ ਦਿੱਤਾ ਹਰਮਿੰਦਰ ਸਿੰਘ ਮਿੰਟੂ ਨੂੰ, ਜਿਨ੍ਹਾਂ ਦੀ ਡੈਥ ਹੋਈ ਆ 18 ਅਪ੍ਰੈਲ 2018 ਨੂੰ ਜੇਲ੍ਹ ਦੇ ਵਿੱਚ। ਉਹ 3000 ਪਾਉਂਡ ਦੇ ਨਾਲ ਇਹਨਾਂ ਨੇ ਅੱਗੇ ਪਲਾਨ ਬਣਾਇਆ, ਤਾਂ ਪਹਿਲਾ ਖੂਨ ਹੋਇਆ 2016-17 ਵਿੱਚ। ਸੋ ਤੁਸੀਂ ਲਾ ਲਓ, ਜੇ 2013 ਚ ਵੀ ਗਏ ਆ 3000 ਪਾਉਂਡ, ਉਹ ਕਹਿੰਦੇ ਉਹ ਵਰਤਿਆ ਜਿਹੜਾ ਪਹਿਲਾ ਖੂਨ ਹੋਇਆ।
ਉਸ ਤੋਂ ਬਾਅਦ 'ਚ ਕਹਿੰਦੇ ਆ ਕਿ ਇਹਦਾ ਮੈਂਬਰ ਸੀ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ। ਉਹ ਹੈਗਾ ਟੈਰਰਿਸਟ ਆਰਗੇਨਾਈਜੇਸ਼ਨ ਜਾਂ ਗੈਂਗ। ਹੁਣ ਮੰਦਭਾਗੀ ਗੱਲ ਇਹ ਆ ਕਿ ਜੇ ਉਸ ਵੇਲੇ ਇਹ ਮੈਂਬਰ ਹੈਗਾ ਵੀ ਸੀ, ਉਸ ਵੇਲੇ KLF ਪ੍ਰਸਕ੍ਰਾਈਬਡ ਗਰੁੱਪ ਨਹੀਂ ਹੈਗੀ ਸੀ। ਇਹਨਾਂ ਨੇ 2018 ਵਿੱਚ ਪ੍ਰਸਕ੍ਰਾਈਬ ਕੀਤਾ ਬਾਅਦ 'ਚ, ਕਿਉਂਕਿ ਇੰਡੀਆ ਇੱਕ ਪੇਸ਼ ਕਰਨਾ ਚਾਹੁੰਦੇ ਆ ਕਿ ਇਹ ਜੋ ਸਾਰਾ ਕੁਛ ਹੋਣ ਡਿਆ ਵਾ, ਇਹ ਇੱਕ ਇੰਟਰਨੈਸ਼ਨਲ ਕੰਸਪੀਰੇਸੀ ਆ। ਸੋ ਉਸ ਕਰਕੇ ਜੇ ਹੁਣ ਤੁਸੀਂ ਸਾਰੇ ਪੁਆਇੰਟ ਬਾਈ ਪੁਆਇੰਟ ਲੈ ਕੇ ਜਾਵੋਗੇ, ਕਿ ਮੇਰੀ ਹੋਰ ਜਰਨਲਿਸਟ ਨਾਲ ਗੱਲ ਹੋਈ ਸੀ, ਉਹਨਾਂ ਨੇ ਮੈਨੂੰ ਕਿਹਾ 10 ਮਿੰਟ ਦਿਓ, ਤੇ 2 ਘੰਟੇ ਲੱਗੇ ਰਹੇ। ਉਹ ਕਹਿੰਦੇ ਇੰਨਾ ਹੋ ਹਟਿਆ। ਮੈਂ ਕਿਹਾ ਹੁਣ 6 ਸਾਲ ਵੀ ਲੰਘ ਗਏ ਆ, ਜੇ ਆਪਾਂ ਆਪਣੀ ਪੁਆਇੰਟ ਉੱਥੇ ਹੀ ਰਹੀ ਆ, ਆਪਣਾ ਸਟੈਂਸ ਉੱਥੇ ਰਿਹਾ, ਜੇ ਤੁਹਾਡੇ ਕੋਲ ਪ੍ਰੂਫ ਆ ਤੁਸੀਂ ਕੇਸ ਚਲਾਵੋ, ਕਨਵਿਕਟ ਕਰੋ, ਤੇ ਆਪਾਂ ਉਹਨੂੰ ਬਾਅਦ ਚ ਦੇਖੋਗੇ। ਅਗਲੇ ਪੁਆਇੰਟ ਆ ਇਹਨਾਂ ਦੇ ਸਟੈਂਸ ਬਦਲਦੇ, ਆਪਣੇ ਨਹੀਂ ਹੋਣ ਡਏ। ਸੋ ਉਸ ਕਰਕੇ ਹੁਣ ਜਿਹੜੀ ਸੁਪਰੀਮ ਕੋਰਟ ਦੀ 8 ਅਗਸਤ ਨੂੰ ਤਰੀਕ ਵਿੱਚ ਸੁਪਰੀਮ ਕੋਰਟ ਨੇ ਜਦੋਂ ਦੇਖਿਆ, ਜਿਹੜੇ ਗਵਾਹੀਆਂ ਵਰਤਣ ਦੇ, ਉਹਨੇ ਦੇਖਿਆ, ਉਹ ਕਹਿੰਦੇ 5.5 years ਬਹੁਤ ਟਾਈਮ ਲੰਬਾ ਵਾ ਕਿ ਤੁਸੀਂ ਇੱਕ ਬੰਦੇ ਨੂੰ ਕੈਦ ਕੀਤਾ। ਕਹਿੰਦੇ ਅਸੀਂ ਨਹੀਂ ਇੰਟਰਫੇਅਰ ਕਰਨਾ। ਸੋ ਉਹ ਬਹੁਤ ਇੱਕ ਜਿੱਤ ਵਾਲੀ ਗੱਲ ਸੀ ਆਪਣੇ ਲਈ, ਕਿਉਂਕਿ ਜੇ ਉਹ ਅਪੀਲ ਅਲਾਉ ਕਰ ਦਿੰਦੇ ਪ੍ਰੋਸੀਕਿਊਸ਼ਨ ਦੀ, NIA ਦੀ, ਫਿਰ ਜੱਗੀ ਨੂੰ ਬੇਲ ਨਹੀਂ ਮਿਲ ਸਕਦੀ ਸੀ, ਕਿਉਂਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਅਸੀਂ ਇਹਨੂੰ ਡਿਸਮਿਸ ਕਰਦੇ ਆ। ਹੁਣ ਅਗਲੇ 17 ਕੇਸਾਂ 'ਚ ਬੇਲ ਮਿਲ ਜੂਗੀ, ਮਿਲਦੇ ਹੁਣ ਲਗਭਗ ਚਾਂਸਿਸ ਜ਼ਿਆਦਾ ਹੈਗੇ ਆ। ਤਾਂ ਇਹਦਾ ਮਤਲਬ ਅਗਲੇ 6-7 ਮਹੀਨਿਆਂ ਵਿੱਚ ਜਦੋਂ ਬੇਲਾਂ ਹੋ ਜੂਗੀਆਂ ਤਾਂ ਉਹ ਬਾਹਰ ਆ ਸਕਦਾ ਵਾ ਬੇਲ ਦੇ ਉੱਤੇ, ਜਦ ਤੱਕ ਕੇਸ ਚੱਲਣ ਡਏ ਆ। ਸੋ ਇੱਕ ਕਿਸਮ ਦੀ ਇੱਕ ਜਿੱਤ ਸੀ ਜਿਹੜੀ ਆਪਾਂ ਨੂੰ ਜਾ ਕੇ ਮਿਲੀ ਆ 5.5 ਸਾਲ ਬਾਅਦ 'ਚ, ਇੱਕ ਰਿਲੀਫ। ਪਰ ਮੇਰਾ ਮਤਲਬ ਜਿਹੜਾ ਤੁਹਾਨੂੰ ਇਹ ਸੀ ਕਹਿਣ ਦਾ, ਕਿ ਆਪਾਂ ਨੂੰ ਜਦੋਂ ਰਿਲੀਫ ਮਿਲਦੀ ਵੀ ਆ, ਇਹ ਏਦਾਂ ਦੇ ਕਾਰਨਾਮੇ ਕਰਦੇ ਆ ਜਿਹਦੇ ਵਿੱਚ ਡਿਲੇ ਕਰਨ ਨੂੰ ਉਹਨਾਂ ਨੂੰ ਮਿਲ ਜਾਂਦਾ ਸਾਰਾ ਕੁਛ, ਸਾਲ ਭਰ ਕੁਛ ਨਹੀਂ ਹੁੰਦਾ। ਮੁੜ ਕੇ ਇਹ ਕਹਿਣ ਡਏ ਆ ਕਿ ਸਾਡੇ ਜਿਹੜੇ ਡਿਫੈਂਸ ਵਕੀਲ ਆ ਉਹ ਡਿਲੇ ਕਰਦੇ ਆ, ਪਰ ਕਰਨ ਡਏ ਆਪ। ਸੋ ਇਸ ਕਰਕੇ ਜ਼ਰੂਰੀ ਸੀ ਕਿ ਇਹ ਵੀ ਸੰਗਤ ਨੂੰ ਦੱਸਣ ਨੂੰ ਕਿ ਦੇਖੋ ਆ ਵੀ ਹੋਣ ਡਿਆ ਵਾ। ਪਰ ਹੁਣ ਜਿਹੜੀ ਮੁੜ ਕੇ ਤੁਹਾਡਾ ਪੁਆਇੰਟ ਆਉਣਾ ਇਹੀ ਕਿ ਰਿਸ਼ੀ ਸੁਨਕ ਨੂੰ ਕੁਛ ਕਰਨਾ ਪੈਣਾ ਵਾ, ਉਹਨੂੰ ਮੰਗਣੀ ਪੈਣੀ ਆ। ਜੇ ਉਹ ਨਹੀਂ ਮੰਗੂਗਾ, ਹੁਣ ਪਰਿਵਾਰ ਵੱਲੋਂ ਇਹ ਸਿੱਧੀ ਸਟੇਟਮੈਂਟ ਆ, ਜੇ ਕੱਲ੍ਹ ਨੂੰ ਜੱਗੀ ਨੂੰ ਕੁਛ ਹੁੰਦਾ ਵਾ ਤੇ ਰਿਸ਼ੀ ਸੁਨਕ ਦਾ ਹੱਥ ਵਿੱਚ ਸੀ, ਕਿਉਂਕਿ ਇਹਦੇ ਕੋਲ ਇੱਕ ਮੌਕਾ ਸੀ ਕੁਛ ਕਰਨ ਦਾ, ਤੇ ਇਹਨੇ ਉਹ ਮੌਕਾ ਵਰਤਿਆ ਨਹੀਂ। ਸੋ ਇਸ ਕਰਕੇ ਜੇ ਇਹ ਉਸ ਵੇਲੇ ਨਹੀਂ ਵਰਤ ਸਕਦਾ ਸੀ, ਜੇ ਇੱਕ ਬੰਦੇ ਨੂੰ ਨਹੀਂ ਸੰਭਾਲ ਸਕਦਾ, ਤਾਂ ਫਿਰ ਪੂਰਾ ਮੁਲਕ ਕਿੱਦਾਂ ਸੰਭਾਲ ਸਕਦਾ। ਬਿਲਕੁਲ ਜੀ, ਇਹ ਜਿਹੜੀ ਤੁਹਾਡੀ ਗੱਲ ਆ ਪਰਿਵਾਰ ਦੀ, ਇਹ ਬੜੀ ਮਤਲਬ ਵਾਜਬ ਲੱਗ ਰਹੀ ਹੈ, ਕਿਉਂਕਿ ਜਿਵੇਂ ਸੁਪਰੀਮ ਕੋਰਟ ਦਾ ਵੀ ਜਿਹੜੀ ਸਟੇਟਮੈਂਟ ਆਈ ਆ ਰੀਸੈਂਟਲੀ, ਉਹ ਵੀ ਮਤਲਬ ਜਿਹੜਾ ਡਿਲੇ ਹੋ ਰਿਹਾ ਆ ਜੁਡੀਸ਼ੀਅਲ ਪ੍ਰੋਸੈਸ, ਇਹ ਇੱਕ ਬੜਾ ਹੀ ਅਹਿਮ ਪਹਿਲੂ ਆ ਇਸ ਸਾਰੇ ਮਾਮਲੇ ਦੇ ਵਿੱਚ। ਤੇ ਮੈਂ ਇਹ ਤੋਂ ਜਾਣਨਾ ਚਾਹੁੰਦਾ, ਕਿਉਂਕਿ ਇਹ ਤਾਂ ਸਾਰੀ ਲੀਗਲ ਪ੍ਰੋਸੀਡਿੰਗ ਦੀ ਗੱਲ ਹੋ ਗਈ, ਪਰ ਜਿਵੇਂ ਇੰਡੀਅਨ ਗਵਰਨਮੈਂਟ ਇਹ ਐਲੀਗੇਸ਼ਨ ਲਾਉਂਦੀ ਆ ਕਿ KLF ਦਾ ਮੈਂਬਰ ਸੀ ਤੇ ਜਿਹੜੀਆਂ ਟੈਰਰਿਸਟ ਐਕਟੀਵਿਟੀ ਸੀ ਉਹਨਾਂ ਦੇ ਵਿੱਚ ਇਨਵੋਲਡ ਸੀ, ਪਰ ਤੁਸੀਂ ਫੈਮਿਲੀ ਦਾ ਹਿੱਸਾ ਹੋ। ਜਗਤਾਰ ਸਿੰਘ ਜੱਗੀ ਜੋਲ ਮਤਲਬ ਉਹਦਾ ਕੀ ਰੁਝਾਨ ਸੀ, ਉਹ ਕੀ ਕੰਮ ਕਰਦਾ ਸੀ ਜਾਂ ਕੀ ਕਰਦਾ ਸੀ ਉਹ, ਮਤਲਬ ਜਦੋਂ ਤੁਹਾਡੇ ਨਾਲ ਪਰਿਵਾਰ ਦੇ ਵਿੱਚ ਰਹਿੰਦਾ ਸੀ, ਮਤਲਬ ਤੁਹਾਨੂੰ ਕਦੇ ਇਸ ਤਰ੍ਹਾਂ ਦਾ ਲੱਗਿਆ ਕਿ ਕੋਈ ਇਹੋ ਜਿਹੀਆਂ ਐਕਟੀਵਿਟੀਜ਼ ਜਿਹੜੀਆਂ ਨੇ ਮਤਲਬ ਉਹ ਉਹਨਾਂ ਦੇ ਨਾਲ ਜੁੜਿਆ ਹੋਵੇ ਜਾਂ ਕੋਈ? ਦੇਖੋ, ਗੱਲ ਤਾਂ ਮੁੜ ਕੇ ਇੱਥੇ ਆਉਣੀ ਆ ਕਿ ਪਹਿਲੀ ਗੱਲ ਤਾਂ ਹੈਗੀ ਆ, ਜੇ ਉਹ KLF ਦਾ ਮੈਂਬਰ ਹੈਗਾ ਵੀ ਸੀ, KLF ਟੈਰਰਿਸਟ ਆਰਗੇਨਾਈਜੇਸ਼ਨ ਹੈ ਹੀ ਨਹੀਂ ਸੀ ਜੇ ਉਹ ਹੈਗਾ ਸੀ। ਸੋ ਇਹ ਇੱਕ ਪੁਆਇੰਟ ਜ਼ਰੂਰੀ ਆ ਕਿ ਨੋਟ ਕਰਨ ਵਾਲੀ। ਤੇ ਦੂਸਰੀ ਗੱਲ ਇਹ ਆ ਕਿ ਜਦੋਂ ਮੈਂ ਪੜ੍ਹਾਈ ਸ਼ੁਰੂ ਕੀਤੀ ਸੀ, ਸਾਡੀ ਮੰਮੀ ਬਹੁਤ ਖੁਸ਼ ਹੋਈ ਸੀ ਕਿ ਮੇਰਾ ਮੁੰਡਾ ਵਕੀਲ ਬਣੂਗਾ। ਤੇ ਸਾਡੀ ਜਦੋਂ ਹਜੇ ਮੈਂ 6 ਮਹੀਨੇ ਹੋਏ ਸੀ ਪੜ੍ਹਾਈ ਕਰਦੇ ਨੂੰ, ਸਾਡੀ ਮੰਮੀ ਬਿਮਾਰ ਹੋ ਗਈ ਤੇ ਫਿਰ ਉਹ ਪੂਰੀ ਹੋ ਗਈ ਸੀ। ਉਹ ਇੰਡੀਆ ਨੂੰ ਗਈ ਸੀ ਤੇ ਪੂਰੀ ਹੋ ਗਈ। ਉਸ ਤੋਂ ਬਾਅਦ 'ਚ ਮੈਨੂੰ ਸੀ ਕਿ ਮੈਂ ਵੱਡਾ ਵਾ ਘਰ ਵਿੱਚ, ਮੇਰਾ ਫਰਜ਼ ਬਣਦਾ ਵਾ ਕਿ ਫੈਮਿਲੀ ਬਿਜ਼ਨਸ ਮੈਂ ਦੇਖਾਂ, ਘਰ ਦੀ ਲੁੱਕ ਆਫਟਰ ਕਰਾਂ। ਤੇ ਜੱਗੀ ਨੇ ਤੇ ਛੋਟੇ ਭਰਾ ਨੇ ਉਸ ਵੇਲੇ ਕਿਹਾ ਸੀ ਕਿ ਨਹੀਂ, ਤੂੰ ਮੰਮੀ ਦੀ ਖੁਆਇਸ਼ ਪੂਰੀ ਕਰ, ਤੂੰ ਜਾ ਕੇ ਪੜ੍ਹ, ਤੇ ਅਸੀਂ ਡੈਡੀ ਦੇ ਨਾਲ ਕਰੋਗੇ ਟੇਕ ਅਵੇ ਦਾ ਕੰਮ। ਸਾਡੇ ਕੋਲ ਟੇਕ ਅਵੇ ਸੀ ਤੇ ਰੈਸਟੋਰੈਂਟ ਸੀ, ਤੇ ਇਹਨਾਂ ਦੋਨਾਂ ਭਰਾਵਾਂ ਨੇ ਫਿਰ ਉਹ ਜ਼ਿੰਮੇਵਾਰੀ ਚੱਕ ਲਈ ਸੀ। ਪਹਿਲੋਂ ਤੇ ਆਰਡਰ ਲੈਂਦੇ ਹੁੰਦੇ ਸੀ ਟੇਕ ਅਵੇ ਵਿੱਚ, ਉਸ ਤੋਂ ਬਾਅਦ 'ਚ ਇਹ ਜੱਗੀ ਤੇ ਸ਼ੈਫ ਵੀ ਬਣ ਗਿਆ ਸੀ। ਫਿਰ ਜੱਗੀ ਨੇ ਵਿਆਹ ਤੋਂ ਪਹਿਲਾਂ ਇਹਦੀ ਇੱਕ ਗੱਲ ਸੀ ਕਿ ਦੇਖੋ ਮੈਂ ਵਿਆਹ ਕਰਨ ਨੂੰ ਤਿਆਰ ਆ, ਪਰ ਲੇਕਿਨ ਮੈਂ ਇਹ ਕੰਮ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹਦੇ ਵਿੱਚ ਕੋਈ ਲਾਈਫ ਹੈ ਨਹੀਂ। ਤੁਸੀਂ ਦਿਨ ਰਾਤ ਸਵੇਰ ਨੂੰ ਤੁਸੀਂ ਸੁੱਤੇ ਹੁੰਦੇ ਆ, ਸ਼ਾਮ ਨੂੰ ਉੱਠ ਕੇ ਤੁਸੀਂ ਕੰਮ ਤੇ ਚਲ ਜਾਂਦੇ, ਰਾਤ ਨੂੰ ਤੁਸੀਂ ਲੇਟ ਆਉਂਦੇ ਆ, 7 ਦਿਨ ਕੰਮ ਆ, ਤੇ ਇਹਦੇ ਵਿੱਚ ਕੁਛ ਹੈ ਨਹੀਂ।
ਸੋ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਇਹ ਆ ਕਿ ਜੱਗੀ ਉਸ ਵੇਲੇ ਟੇਕਅਵੇ 'ਚ ਪਹਿਲੋਂ ਕੰਮ ਕਰਦੇ ਸੀ, ਨਾਲ ਹੀ ਕਰਦੇ ਸੀ ਜਿੱਦਾਂ ਹੁਣ ਆਪਾਂ ਨੂੰ ਐਡਸ ਮਿਲਦੇ ਆ ਔਨਲਾਈਨ, ਇਹ ਐਡਸ ਦਾ ਕਰਦੇ ਸੀ, ਉਹਦੇ ਵਿੱਚੋਂ ਤੁਹਾਨੂੰ ਜਿਹੜੇ ਹਿੱਟਸ ਹੁੰਦੇ ਉਹ 'ਚੋਂ ਪੈਸੇ ਤੁਹਾਨੂੰ ਮਾਰਕੀਟਿੰਗ ਹੁੰਦੀ ਉਹ ਕਰ ਰਹੇ ਸੀ ਕੰਮ। ਸੋ ਇਹਦੇ ਵਿੱਚ ਕੋਈ ਹੈ ਨਹੀਂ ਸੀ, ਜਾਂ ਤਾਂ ਇਹ ਉਹ ਕੰਮ ਕਰਦਾ ਸੀ ਜਾਂ ਇਹ ਕੰਮ ਤੇ ਹੁੰਦਾ ਸੀ ਜਿੱਥੇ ਇਹਨੂੰ ਖਾਣਾ ਬਣਾਉਂਦਾ ਸੀ। ਸੋ ਉਸ ਐਕਟੀਵਿਟੀਆਂ ਵਿੱਚ ਹੋ ਹੀ ਨਹੀਂ ਸਕਦਾ ਸੀ ਜਿਸ ਵੇਲੇ ਇਹ ਕਹਿਣ ਡਏ ਆ। ਤੇ ਜਗਤਾਰ ਸਿੰਘ ਜੱਗੀ ਬਾਰੇ ਇਹ ਵੀ ਬੜਾ ਆ ਕਿ ਉਹਨਾਂ ਨੇ ਜਿਹੜੀ ਡਾਕੂਮੈਂਟੇਸ਼ਨ ਕੀਤੀ, ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨ ਹੋਈਆਂ, ਤਾਂ ਉਹ ਜਿਹੜਾ ਕੰਮ ਆ ਉਹਦੇ ਬਾਰੇ ਮਤਲਬ ਉਹ ਕਿਹੋ ਜਿਹਾ ਕੰਮ ਕਦੋਂ ਤੋਂ ਜਗਤਾਰ ਸਿੰਘ ਉਹ ਕਰ ਰਹੇ ਸੀ? ਦੇਖੋ ਇਹ ਤਾਂ ਪਹਿਲੋਂ ਗੁਪਤ ਸੇਵਾ ਸੀ ਉਹਨਾਂ ਦੀ, ਮੈਨੂੰ ਵੀ 2015-16 ਚ ਪਤਾ ਲੱਗੀ ਸੀ ਕਿ ਇਹ ਨੈਵਰ ਫੋਰਗੇਟ 84 ਦੇ ਪਿੱਛੇ ਹੈਗੇ ਸੀ, ਕਿਉਂਕਿ ਢਾਡੀ ਭਾਈ ਰਸਾਲ ਸਿੰਘ ਆਏ ਸੀ ਗਲਾਸਗੋ ਵਿੱਚ, ਤੇ ਉਸ ਵੇਲੇ ਇਹ ਪ੍ਰੋਗਰਾਮ ਤੇ ਸੀ ਭਾਈ ਰਸਾਲ ਸਿੰਘ ਆਏ, ਉਦੋਂ ਇਹਨਾਂ ਨੂੰ ਦੱਸਿਆ ਗਿਆ। ਉਹ ਵੀ ਸਾਨੂੰ ਤਾਂ ਪਤਾ ਲੱਗਾ ਸੀ ਕਿਉਂਕਿ ਜੱਗੀ ਨੇ ਇੱਕ ਭਾਈ ਰਸਾਲ ਸਿੰਘ ਦੇ ਪਿਤਾ ਜੀ ਦੀ ਫੋਟੋ ਕੱਢੀ ਸੀ ਕਲਰ ਵਿੱਚ, ਜਿਹੜੀ ਉਹਨੂੰ ਦਿੱਤੀ ਸੀ, ਇੱਕ ਗਿਫਟ ਦਿੱਤਾ ਸੀ, ਤੇ ਭਾਈ ਰਸਾਲ ਸਿੰਘ ਬਹੁਤ ਖੁਸ਼ ਹੋਏ ਸੀ ਕਿਉਂਕਿ ਉਹ ਫੋਟੋ ਨਹੀਂ ਹੈਗੀ ਸੀ ਉਹਦੇ ਕੋਲ ਉਸ ਵੇਲੇ। ਉਸ ਵੇਲੇ ਪਤਾ ਲੱਗਾ ਜਦੋਂ ਫਿਰ ਭਾਈ ਰਸਾਲ ਸਿੰਘ ਨੇ ਦੱਸਿਆ ਸੀ ਕਿ ਦੇਖੋ ਇਹਨੇ ਤਾਂ ਬਹੁਤ ਨੌਜਵਾਨਾਂ ਨੇ ਫੋਟੋ ਕਢਾਈਆ ਵਾ, ਜਿਹੜੇ ਮਾਮਾ ਕੋ ਫੋਟੋਆਂ ਨਹੀਂ ਹੈਗੀਆਂ ਸੀ। ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਸੀ ਕਿ ਇਹ ਡਾਕੂਮੈਂਟੇਸ਼ਨ ਕਰਦਾ ਵਾ, ਨਹੀਂ ਤਾਂ ਉਸ ਤੋਂ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਕਰਨ ਡਿਆ ਵਾ। ਕਿਉਂਕਿ ਇੱਕ ਹੁੰਦੀ ਸੇਵਾ ਜਿੱਦਾਂ ਸਾਰੀ ਦੁਨੀਆ ਨੂੰ ਪਤਾ ਵਾ, ਗੁਪਤ ਸੇਵਾ ਇੱਕ ਹੁੰਦੀ ਹੈ ਕਿ ਤੁਸੀਂ ਆਪਣਾ ਨਾਂ ਬਚਾਉਣਾ ਚਾਹੁੰਦੇ ਆ, ਇਹ ਨਹੀਂ ਸੀ ਉਸ ਨਾਂ ਬਚਾਉਣ ਵਿੱਚ। ਇਹਦੇ ਨਾਲ ਹੀ ਬਿਲਕੁਲ। ਮੈਂ ਇੱਕ ਹੋਰ ਗੱਲ ਵੀ ਦੱਸਣਾ ਚਾਹੁੰਦਾ, ਇੱਥੇ ਸਕਾਟਲੈਂਡ ਵਿੱਚ ਬਹੁਤ ਘੱਟ ਆਉਂਦੇ ਆ ਕੀਰਤਨੀ, ਕਿਉਂਕਿ ਇੱਕ ਤਾਂ ਸੰਗਤ ਡਿਊਰਿੰਗ ਦ ਵੀਕ ਘੱਟ ਹੁੰਦੀ ਆ, ਦੂਸਰਾ ਸਕਾਟਲੈਂਡ 5 ਘੰਟੇ ਆ ਇੰਗਲੈਂਡ ਤੋਂ। ਤੋ ਜੱਗੀ ਨੂੰ ਜਦੋਂ ਕੋਈ ਮੌਕਾ ਮਿਲਦਾ ਸੀ, ਜਿੱਦਾਂ ਇੰਗਲੈਂਡ ਵਿੱਚ ਸਿੰਘਾਂ ਨਾਲ ਗੱਲ ਕਰਕੇ ਕਿ ਕੀਰਤਨੀ ਆਉਣੇ ਆ, ਹਰਿਮੰਦਰ ਸਾਹਿਬ ਤੋਂ ਆਉਣੇ ਆ, ਤੇ ਜੱਗੀ ਨੇ ਅਰੇਂਜਮੈਂਟ ਕਰਕੇ ਟ੍ਰੇਨ ਫੇਅਰ ਦਾ ਅਰੇਂਜ ਕਰਕੇ ਮੈਨੂੰ ਅੱਗੇ ਕਰ ਦੇਣਾ, ਕਹਿਣਾ ਤੇਰੀ ਜ਼ਿੰਮੇਵਾਰੀ ਹੈ, ਤੂੰ ਲੈ ਕੇ ਆਉਣਾ ਉਹਨਾਂ ਨੂੰ, ਗੁਰੂ ਘਰ ਲੈ ਕੇ ਜਾਣਾ, ਜਿੰਨਾ ਚਿਰ ਇੱਥੇ ਆ ਤੂੰ ਸਾਰਾ ਕੁਛ ਕਰਨਾ। ਤੇ ਉਹ ਇਹਦਾ ਇਹ ਸੀ ਕਿ ਪ੍ਰਚਾਰ ਹੋਵੇ, ਤੇ ਅਸੀਂ ਇਹ ਕਹਿੰਦਾ ਜੇ ਇੱਕ ਵੀ ਸਿੱਖੀ ਦੇ ਨਾਲ ਜੁੜ ਗਿਆ ਤੇ ਆਪਣੀ ਮਿਹਨਤ ਆਪਣਾ ਸਫਲਾ ਹੋ ਗਿਆ ਉਹਦੇ ਵਿੱਚ। ਤੇ ਜਦੋਂ ਹੁਣ ਤੁਹਾਡੇ ਕੋਲ ਭਾਈ ਹਰਜਿੰਦਰ ਸਿੰਘ ਖਾਲਸਾ ਆਉਂਦੇ ਆ, ਤਾਂ ਏਦਾਂ ਦੇ ਤੁਹਾਡੇ ਕੋਲ ਮਹਾਨ ਕੀਰਤਨੀ ਆਉਂਦੇ ਆ, ਤੇ ਗੁਰੂ ਘਰ ਵਿੱਚ ਸੰਗਤ ਆਉਂਦੀ ਆ, ਤੇ ਗੁਰੂ ਘਰਾਂ ਨੂੰ ਇਹ ਲੱਗਣ ਡਿਆ ਸੀ ਉਸ ਵੇਲੇ ਕਿ ਇਹ ਗੁਰਪ੍ਰੀਤ ਸਿੰਘ ਕਰਦਾ, ਪਰ ਗੁਰਪ੍ਰੀਤ ਸਿੰਘ ਨਹੀਂ ਕਰਨ ਡਿਆ ਸੀ। ਮੈਨੂੰ ਤਾਂ ਇੱਕ ਜ਼ਰੀਆ ਬਣਾਇਆ ਸੀ ਜੱਗੀ ਨੇ, ਕਹਿੰਦਾ ਸੀ ਇਹ ਕਰਨ ਨੂੰ। ਸੋ ਇਹ ਚੀਜ਼ਾਂ ਵੀ ਕਈ ਜਣਿਆਂ ਨੂੰ ਨਹੀਂ ਪਤਾ, ਪਰ ਹੁਣ ਆਪਾਂ ਜਿਹੜੀ ਸੋਚ ਥੋੜ੍ਹੀ ਜਿਹੀ ਹੁੰਦੀ ਆ ਕਿ ਦੇਖੋ ਜੇ ਇੱਕ ਜਣਾ ਵੀ ਜੁੜ ਜਾਵੇ, ਹੁਣ ਆਪ ਭਾਵੇਂ ਮੋਨਾ ਸੀ, ਪਰ ਇਹ ਇੰਨਾ ਪਿਆਰ ਤਾਂ ਹੈਗਾ ਸੀ ਕਿ ਲੋਕ ਜਗ੍ਹਾ ਤੇ ਜਾ ਕੇ ਨਾ ਮੱਥਾ ਟੇਕਣ, ਆਪਣੇ ਗੁਰੂ ਦੇ ਮੋਹਰੇ ਟੇਕਣ, ਗੁਰੂ ਕੋ ਮੰਗਣ ਜੋ ਮੰਗਣਾ ਵਾ, ਤੇ ਜੇ ਕੀਰਤਨੀਆਂ ਲਈ ਇਹ ਕੰਮ ਹੁੰਦਾ ਵਾ ਤਾਂ ਹੋਵੇ। ਬਿਲਕੁਲ ਜੀ। ਤੇ ਜਦੋਂ ਜਿਹੜੀ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਜਗਤਾਰ ਸਿੰਘ ਦਾ ਗੁਰਮਤ ਦੇ ਨਾਲ, ਸੇਵਾ ਦੇ ਨਾਲ ਕਿੰਨਾ ਗੂੜਾ ਰਿਸ਼ਤਾ ਸੀ, ਹਾਲਾਂਕਿ ਹੁਣ ਜੇਲ੍ਹ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਉਹਨਾਂ ਦਾ ਸਰੂਪ ਵੀ ਪ੍ਰਕਾਸ਼ ਕੀਤਾ ਆ। ਤੇ ਜਗਤਾਰ ਸਿੰਘ ਜਦੋਂ ਗ੍ਰਿਫਤਾਰੀ ਹੋਈ ਆ ਤਾਂ ਉਹ ਪੰਜਾਬ ਆਏ ਆ, ਤਾਂ ਜਗਤਾਰ ਸਿੰਘ ਮਤਲਬ ਕਦੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਤੁਹਾਡੇ ਨਾਲ ਹੋਈ ਹੋਵੇ? ਕਿਉਂਕਿ ਜੇ ਬੰਦਾ ਜਿਵੇਂ ਸਰਕਾਰ ਕਹਿ ਰਹੀ ਆ, ਜੇ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਐਕਟੀਵਿਟੀ 'ਚ ਇਨਵੋਲਡ ਹੋਵੇ ਤਾਂ ਫਿਰ ਮਤਲਬ ਇਹ ਉਹ ਨਹੀਂ ਸੀ ਪੰਜਾਬ ਮਤਲਬ ਆਉਣ ਦਾ ਰਿਸਕ। ਸ਼ਾਇਦ ਜਿਹੜਾ ਇੱਕ ਮਤਲਬ ਲੌਜੀਕਲ ਮਾਈਂਡ ਆ ਉਹ ਇਹ ਗੱਲ ਸੋਚਦਾ ਹੈ ਕਿ ਉਹ ਨਹੀਂ ਪੰਜਾਬ ਆਉਂਦਾ, ਪਰ ਜਿਵੇਂ ਉਹ ਪੰਜਾਬ ਆਏ ਆ ਆਪਣੇ ਵਿਆਹ ਦੇ ਲਈ, ਮਤਲਬ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਤੁਹਾਡੇ 'ਚ ਹੋਈ ਹੋਵੇ ਜਾਂ ਬੜੀ ਨੋਰਮਲ ਮਤਲਬ ਜਿਹੜਾ ਇਹ ਸਾਰੀ ਸਿਚੁਏਸ਼ਨ ਸੀ ਮਤਲਬ ਜਦੋਂ ਪੰਜਾਬ ਆਏ ਆ? ਭਾਜੀ ਸਾਰੀ ਸਿਚੁਏਸ਼ਨ ਹੀ ਨੋਰਮਲ ਸੀ, ਤੁਸੀਂ ਹਿਸਾਬ ਲਾਵੋ, ਪਹਿਲੋਂ ਅਸੀਂ ਅਪ੍ਰੈਲ ਵਿੱਚ ਸਾਰੀ ਫੈਮਿਲੀ ਆਏ ਆ, ਅਪ੍ਰੈਲ 2017 ਵਿੱਚ, ਤੇ ਉਸ ਵੇਲੇ ਸਾਰੇ ਪਰਿਵਾਰ ਆਏ ਆ, ਕਿਉਂਕਿ ਜਦੋਂ ਸਾਡੀ ਮੰਮੀ ਬਿਮਾਰ ਹੋਈ ਸੀ, ਉਹ ਬਿਮਾਰ ਹੋਈ ਸੀ ਹਜ਼ੂਰ ਸਾਹਿਬ ਨੰਦੇੜ ਵਿੱਚ, ਤਾਂ ਇੱਕ ਇੱਛਾ ਸੀ ਕਿ ਉੱਥੇ ਜਾਈਏ, ਤੇ ਅਸੀਂ ਫਿਰ ਸਾਰਾ ਪਰਿਵਾਰ ਉੱਥੇ ਗਿਆ ਸੀ। ਪਹਿਲੋਂ ਤਾਂ ਵਿਸਾਖੀ ਤੇ ਅਸੀਂ ਆਏ ਸੀ ਪੰਜਾਬ ਨੂੰ, ਨਿਆਣੇ ਲੈ ਕੇ, ਮੇਰੇ ਨਿਆਣੇ ਲੈ ਕੇ, ਤੇ ਫਿਰ ਅਸੀਂ ਉੱਥੇ ਵੀ ਜਾਣ ਨੂੰ, ਤੇ ਉਸ ਟਾਈਮ ਦੇ ਵਿੱਚ ਹੀ ਜਿੱਦਾਂ ਜੱਗੀ ਦਾ ਰਿਸ਼ਤਾ ਹੁੰਦਾ ਵਾ, ਤੇ ਜੱਗੀ ਵੀ ਥੋੜਾ ਜਿਹਾ ਐਕਸਟਰਾ ਰਹਿ ਕੇ ਉਹ ਮਈ ਵਿੱਚ ਮੁੜ ਕੇ ਵਾਪਸ ਆਉਂਦਾ ਵਾ। ਤੇ ਜੇ ਕੋਈ ਵੀ ਏਦਾਂ ਦੀ ਗੱਲ ਹੁੰਦੀ, ਤੇ ਇੰਡੀਆ ਵੱਲੋਂ ਇਹ ਤਾਂ ਪਤਾ ਹੀ ਸੀ ਕਿ ਜੱਗੀ ਇੰਡੀਆ ਆ ਗਿਆ ਅਪ੍ਰੈਲ ਵਿੱਚ, ਤੇ ਉੱਥੇ ਹੀ ਆ ਜਦੋਂ ਵੀ ਸੀ, ਤੇ ਜੇ ਏਦਾਂ ਦੀ ਕੋਈ ਗੱਲ ਹੁੰਦੀ ਉਦੋਂ ਕਰ ਸਕਦੇ ਸੀ। ਫਿਰ ਜਦੋਂ ਅਕਤੂਬਰ ਵਿੱਚ ਵਾਪਸ ਆਇਆ ਵਾ, ਹੁਣ ਸਾਰਿਆਂ ਨੂੰ ਪਤਾ ਕਿ ਜਦੋਂ ਤੁਸੀਂ ਟਿਕਟ ਬੁੱਕ ਕਰਦੇ ਆ, ਜਹਾਜ਼ ਵਿੱਚ ਆਉਂਦੇ ਆ, ਤੁਹਾਡਾ ਨਾਂ ਆਇਆ ਹੀ ਹੁੰਦਾ ਵਾ, ਤੇ ਉਦੋਂ ਵੀ ਇਹਨਾਂ ਨੂੰ ਪਤਾ ਸੀ। ਤੇ ਜਿਸ ਤਰੀਕੇ ਨਾਲ ਇਹਨਾਂ ਨੇ
ਅਗਵਾ ਕੀਤਾ, ਤੁਸੀਂ ਗ੍ਰਿਫਤਾਰੀ ਦਾ ਵਰਡ ਵਰਤਦੇ ਆ, ਮੈਂ ਅਗਵਾ ਵਰਤੂੰਗਾ ਕਿਉਂਕਿ ਯੂਐਨ ਵਰਕਿੰਗ ਗਰੁੱਪ ਨੇ ਕਹਿ ਦਿੱਤਾ ਵਾ ਕਿ ਇਹਦੀ ਅਰੈਸਟ ਨਹੀਂ ਸੀ। ਜਿਸ ਹਿਸਾਬ ਨਾਲ ਇਹਨੂੰ ਕੀਤਾ, ਕੋਈ ਅਰੈਸਟ ਵਾਰੰਟ ਨਹੀਂ ਸੀ, ਕੋਈ ਇਸ ਹਿਸਾਬ ਦੀ ਕੋਈ ਚੀਜ਼ ਨਹੀਂ ਹੈਗੀ ਸੀ। ਤੋ ਅਗਵਾ ਕੀਤਾ ਗਿਆ ਜਿਸ ਵੇਲੇ, ਨਾ ਉਹਨਾਂ ਨੇ ਦੱਸਿਆ ਕਿ ਅਸੀਂ ਪੁਲਿਸ ਵਾਲੇ ਆ। ਸੋ ਜਿਸ ਤਰੀਕੇ ਨਾਲ ਕੀਤਾ, ਹੁਣ ਇਹਨਾਂ ਨੂੰ ਪਤਾ ਸੀ, ਜੇ ਹੁਣ ਪਤਾ ਇਹਨਾਂ ਨੂੰ ਕਿ ਜੱਗੀ ਵਾਪਸ ਨਹੀਂ ਗਿਆ 1 ਨਵੰਬਰ ਨੂੰ ਜਦੋਂ ਜਾਣਾ ਸੀ। ਤੇ ਜਦੋਂ ਵਾਪਸ ਨਹੀਂ ਗਿਆ ਕਿ ਤੁਸੀਂ ਸਾਡੇ ਘਰ ਆ, ਜਿੱਥੇ ਅਸੀਂ ਡੀਟੇਲ ਸਾਰੇ ਪਾਏ ਆ, ਡੈਡੀ ਦਾ ਆਪਣਾ ਘਰ ਆ ਉੱਥੇ, ਤੁਸੀਂ ਉੱਥੇ ਜਾ ਕੇ ਜਾ ਸਕਦੇ ਸੀ। ਪਰ ਤੁਸੀਂ ਇੰਟਰਸੈਪਟ ਕੀਤਾ ਇਨ ਦ ਮਿਡਲ ਆਫ ਜਲੰਧਰ। ਫਿਰ ਤੁਸੀਂ ਉਹਨੂੰ ਗੱਡੀ ਚੋਂ ਕੱਢ ਕੇ ਉਹਦੇ ਸਿਰ ਤੇ ਕਾਲਾ ਲਿਫਾਫਾ ਪਾ ਕੇ, ਬੈਗ ਪਾ ਕੇ ਤੁਸੀਂ ਉਹਨੂੰ ਵੈਨ ਵਿੱਚ ਸੁੱਟ ਕੇ ਲੈ ਗਏ ਆ। ਸੋ ਇਹ ਕੋਈ ਤਰੀਕਾ ਨਹੀਂ ਹੁੰਦਾ ਜਿਸ ਹਿਸਾਬ ਨਾਲ ਤੁਸੀਂ ਕਰਦੇ ਆ। ਸੋ ਉਸ ਕਾਰਨ ਦੇ ਨਾਲ ਇਹਨਾਂ ਕੋਲ ਮੌਕੇ ਤਾਂ ਬਥੇਰੇ ਹੈਗੇ ਸੀ, ਜੇ ਜੋ ਇਹ ਕਹਿਣ ਡਏ ਆ, ਤੇ ਜੇ ਜੱਗੀ ਨੂੰ ਲੱਗਣ ਡਿਆ ਹੁੰਦਾ ਪਹਿਲੋਂ ਤਾਂ ਉਹ ਇੰਡੀਆ ਜਾਂਦਾ ਹੀ ਨਾ ਅਪ੍ਰੈਲ ਵਿੱਚ ਸਾਰੇ ਪਰਿਵਾਰ ਦੇ ਨਾਲ, ਤਾਂ ਮੁੜ ਕੇ ਫਿਰ ਇੰਡੀਆ ਨਹੀਂ ਆਉਂਦਾ ਵਿਆਹ ਕਰਾਉਣ ਨੂੰ, ਜੇ ਉਹਨੂੰ ਇਹ ਕੋਈ ਗੱਲ ਹੁੰਦੀ। ਨਹੀਂ ਤਾਂ ਹੁਣ ਗੋਰੇ ਇਹ ਕਹਿੰਦੇ ਆ ਕਿ ਡਰੈਗਨਸ ਡੈਨ ਵਿੱਚ ਕੋਈ ਬੇਵਕੂਫੀ ਜਾਂਦਾ ਵਾ ਜੇ ਉਹਨੂੰ ਪਤਾ ਹੋਵੇ ਕਿ ਉੱਥੇ ਖਤਰਾ ਵਾ। ਬਿਲਕੁਲ ਜੀ, ਮਤਲਬ ਇਹ ਜਿਹੜੀ ਇਹ ਕਿਉਂਕਿ ਬੜਾ ਇੱਕ ਇੰਪੋਰਟੈਂਟ ਆਸਪੈਕਟ ਆ, ਜਿਵੇਂ ਤੁਸੀਂ ਦੱਸਿਆ। ਮਤਲਬ ਇਹ ਗੱਲਾਂ ਪਰਿਵਾਰ ਨੂੰ ਪਤਾ ਹੁੰਦੀਆਂ ਨੇ, ਜਿਵੇਂ ਜੋ ਲੀਗਲ ਚੱਲ ਰਿਹਾ ਉਹ ਤਾਂ ਚਲੋ ਅਖਬਾਰਾਂ ਦੇ ਰਾਹੀਂ ਜਾਂ ਲੀਗਲ ਪ੍ਰੋਸੀਡਿੰਗਸ ਦੇ ਰਾਹੀਂ ਸਾਡੇ ਤੱਕ ਪਹੁੰਚਦਾ ਹੈ, ਪਰ ਜੱਗੀ ਦੀ ਜਿਹੜੀ ਪਰਸਨੈਲਿਟੀ ਆ ਜਾਂ ਜੱਗੀ ਕੀ ਕਰਦਾ ਸੀ, ਤਾਂ ਇਹ ਵੀ ਜਿਹੜਾ ਆ ਇਹ ਤੁਹਾਨੂੰ ਵੱਧ ਪਤਾ, ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ। ਤੇ ਅਖੀਰ ਦੇ ਵਿੱਚ ਗੱਲਬਾਤ ਦੇ ਵਿੱਚ ਕੀ ਤੁਸੀਂ ਹੁਣ ਤੱਕ ਦਾ ਜਿਹੜਾ ਸਫ਼ਰ ਰਿਹਾ ਜਗਤਾਰ ਸਿੰਘ ਜੱਗੀ ਚੋਹਲ ਦੀ ਇਹ ਸਾਰੀ ਲਹਿਰ ਬਣਾਉਣ ਦਾ ਜਾਂ ਇਹ ਲੜਾਈ ਲੜਨ ਦਾ, ਤਾਂ ਇਹਦੇ ਵਿੱਚੋਂ ਕੀ ਮਹਿਸੂਸ ਕਰ ਰਹੇ ਹੋ ਜਿੱਥੇ ਅੱਜ ਪਰਿਵਾਰ ਖੜਾ ਹੈ? ਦੇਖੋ, ਇਹ ਵਿੱਚ ਮਹਿਸੂਸ ਤਾਂ ਇਹ ਹੋਇਆ, ਅਸੀਂ ਜਦੋਂ ਸਾਰਾ ਕੁਝ ਹੋਇਆ ਅਸੀਂ ਸਮਝੇ ਸੀ ਅਸੀਂ ਇਕੱਲੇ ਆ। ਪੰਥ ਨੇ ਸਾਥ ਦਿੱਤਾ, ਪੰਥ ਹਜੇ ਤੱਕ ਵੀ ਸਾਥ ਦੇਣ ਡਿਆ ਵਾ ਕਿ ਜਿਹੜੇ ਜੱਗੀ ਨੂੰ ਨਹੀਂ ਵੀ ਜਾਣਦੇ, ਚਲੋ ਸਾਡੀ ਦਿਨਵਾਵੀ ਪੂਰੀ ਹੋ ਗਈ ਮਹਾਰਾਜ ਜੋ ਭਾਣਾ ਵਿੱਚ ਸੀ, ਪਰ ਮਹਾਰਾਜ ਨੇ ਸਾਨੂੰ ਇਹ ਨਹੀਂ ਕਦੇ ਪਤਾ ਸੀ ਕਿ ਇੰਨੀਆਂ ਮਾਵਾਂ ਦਾ ਪਿਆਰ ਦੇਣਾ। ਅਸੀਂ ਕਿਤੇ ਵੀ ਜਾਓ, ਕੋਈ ਮਾਂ ਭੈਣ ਰੋਕ ਕੇ ਵੀਰ ਜੀ ਜੱਗੀ ਕਿੱਦਾਂ ਠੀਕ ਆ, ਔਰ ਅਸੀਂ ਉਹਦੀ ਅਰਦਾਸ ਕਰਦੇ ਆ। ਕਈ ਮਾਵਾਂ ਨੇ ਇਹ ਵੀ ਕਿਹਾ ਅਸੀਂ ਇੰਨੇ ਸਹਿਜ ਪਾਠ ਕਰ ਹਟੇ ਆ, ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰ ਹਟੇ ਆ ਉਹਦੀ ਰਿਹਾਈ ਵਾਸਤੇ। ਸੋ ਉਸ ਕਾਰਨ ਦੇ ਨਾਲ ਦੁਨੀਆ ਭਰ ਤੱਕ ਅਰਦਾਸਾਂ ਹੋਣ ਰਹੀਆਂ ਵਾ ਜੱਗੀ ਦੀ ਰਿਹਾਈ ਵਾਸਤੇ। ਜਿਹੜੇ ਨਹੀਂ ਵੀ ਜਾਣਦੇ ਉਹ ਵੀ ਕਰਨ ਡਏ ਆ, ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਕਰਨ ਡਏ ਆ। ਇਹ ਗੱਲ ਮਹਿਸੂਸ ਹੋਈ। ਪਰ ਨਾਲ ਦੀ ਨਾਲ ਜੋ ਸੇਵਾ ਤੁਸੀਂ ਗੱਲ ਕਰਦੇ ਸੀ ਜੱਗੀ ਦੀ, ਕਿ ਦੇਖੋ ਇੱਕ ਪਾਸੇ ਤੋਂ ਜੇਲ੍ਹ ਵਿੱਚ ਬੈਠਾ ਵਾ, ਉਹ ਫੇਰ ਵੀ ਦੱਸਣ ਡਿਆ ਕਿ ਸਿੱਖਾਂ ਦੇ ਨਾਲ ਕੀ ਹੁੰਦਾ ਵਾ ਇੰਡੀਆ ਦੇ ਵਿੱਚ। ਦੂਸਰੇ ਪਾਸੇ ਇਹਨੇ ਨਾਲ ਇੱਕ ਹੋਰ ਸੇਵਾ ਸ਼ੁਰੂ ਕਰਵਾਈ, ਉਹਦੇ ਵਿੱਚ ਵੀ ਭਾਣਾ ਦੇਖੋ ਮਹਾਰਾਜ ਦਾ ਕਿ ਉਹਨੇ ਇੱਕ ਤਾਂ ਮੈਂ ਲਾਊਡ ਸਪੀਕਰ ਹੀ ਆ ਜੱਗੀ ਵਾਸਤੇ ਜਿਹੜਾ ਪਰਿਵਾਰ ਵੱਲੋਂ ਬੋਲਦਾ ਵਾ, ਤੇ ਦੂਸਰੇ ਪਾਸੇ ਇੱਕ ਚੈਰਿਟੀ ਸ਼ੁਰੂ ਕੀਤੀ। ਕਹਿੰਦਾ ਇੱਥੇ ਨੌਜਵਾਨ ਬਹੁਤ ਆ ਕਿ ਜਿਹਨਾਂ ਦੀ ਕੋਈ ਪੈਰਵਾਈ ਨਹੀਂ ਹੋਣ ਡਈ, ਤੇ ਇੱਕ ਹੁਣ ਸੰਸਥਾ ਸ਼ੁਰੂ ਕੀਤੀ ਸਕਾਟਲੈਂਡ ਵਿੱਚ, ਅਸੀਂ ਉਸ ਪੈਰਵਾਈਆਂ ਕਰਦੇ, ਸਿੱਖ ਲੀਗਲ ਅਸਿਸਟੈਂਸ ਬੋਰਡ। ਅੱਜ ਤੱਕ ਲਗਭਗ 90 ਤੋਂ 100 ਜਣਿਆਂ ਨੂੰ ਜਾਂ ਬੇਲ ਤੇ ਜਾਂ ਬਰੀ ਕਰਵਾਇਆ ਵਾ, ਜਾਂ ਉਹਨਾਂ ਦੀ ਪੈਰਵਾਈ ਹੋਣ ਡਈ ਆ। ਤੇ ਇਹ ਵੀ ਜੱਗੀ ਦੀ ਸੇਵਾ ਕਰਵਾਈ ਮੇਰੇ ਰਾਹੀਂ ਜਾਂਦਾ ਵਾ, ਸੈਟਅਪ ਚੈਰਿਟੀ ਕਰਵਾ ਕੇ। ਪਰ ਇਹ ਆ ਇੱਕ ਕਿਸਮ ਦਾ ਕਿ ਉਹ ਕਹਿੰਦਾ ਕਿ ਤੁਸੀਂ ਮੇਰੀ ਪੈਰਵਾਈ ਕਰਦੇ ਆ, ਇੱਥੇ ਹਜ਼ਾਰਾਂ ਵਿੱਚ ਬੈਠੇ ਆ ਜਿਨ੍ਹਾਂ ਕੋਲ ਪੈਸੇ ਹੈ ਨਹੀਂ ਪੇ ਕਰਨ ਨੂੰ, ਜਿਨ੍ਹਾਂ ਕੋਲ ਜਾਂ ਉਹਨਾਂ ਨੇ ਸਜ਼ਾ ਪੂਰੀਆਂ ਕਰ ਲਈ ਆ, ਉਹਨਾਂ ਕੋਲ ਫਾਈਨ ਦੇਣ ਦੇ ਪੈਸੇ ਹੈ ਨਹੀਂ, ਤਾਂ ਉਹ ਸਾਲ 2 ਸਾਲ ਹੋਰ ਸਜ਼ਾ ਕੱਟ ਰਹੇ ਆ। ਇਹ ਤੁਹਾਡੀ ਜ਼ਰੂਰੀ ਹੈ ਦੱਸਣ ਨੂੰ ਕਿ ਦੇਖੋ ਵਕੀਲ ਦੱਸਦਾ ਤੁਹਾਨੂੰ ਹੋਰ ਤਰ੍ਹਾਂ ਲੱਗਦਾ, ਜਦੋਂ ਕਿਸੇ ਤੇ ਬੀਤੀ ਹੁੰਦੀ ਉਹਨੂੰ ਪਤਾ ਲੱਗਦਾ ਉਹ ਹੋਰ ਹੁੰਦੀ। ਕਈ ਸਾਨੂੰ ਇਹ ਗੱਲਾਂ ਪਤਾ ਲੱਗੀਆਂ 10,000 ਰੁਪਈਏ ਦਾ ਫਾਈਨ ਸੀ ਕਿ ਕਿਉਂਕਿ ਜਿਹਨੂੰ ਸਜ਼ਾ ਹੋਈ ਸਜ਼ਾ ਪੂਰੀ ਕਰ ਲਈ, ਪਰ ਉਹ ਕੋਲ ਪੈਸੇ ਹੈ ਨਹੀਂ ਸੀ, ਉਹਨੇ ਸਾਲ ਭਰ ਹੋਰ ਜੇਲ੍ਹ 'ਚ ਰਿਹਾ। ਹੁਣ 10,000 ਰੁਪਈਆ ਕੁਛ ਨਹੀਂ, ਪਰ ਜਿਹੜੇ ਕੋਲ ਨਹੀਂ ਹੈਗਾ ਉਹ ਲਈ ਬਹੁਤ ਆ, ਉਹ ਲਈ ਤਾਂ 100 ਰੁਪਈਆ ਵੀ ਬਹੁਤ ਆ। ਤੇ ਉਹ ਇਸ ਕਰਕੇ ਸਾਨੂੰ ਉਮੀਦ ਲੱਗੀ ਵਿੱਚੋਂ ਦੇਖੋ ਕਿ ਪਰਿਵਾਰ ਉਹ ਜਿਹੜਾ ਇੱਕ ਜੀ ਕਮਾਉਣ ਵਾਲਾ ਸੀ ਉਹ ਜੇਲ੍ਹ 'ਚ ਬੈਠਾ, ਤੇ ਪਰਿਵਾਰ ਪਹਿਲੋਂ ਵਕੀਲਾਂ ਨੂੰ ਪੈਸੇ ਦਿੰਦਾ ਰਿਹਾ, ਤਾਂ ਉਹ ਕਿੱਦਾਂ ਫਾਈਨ ਭਰੇ। ਉਸ ਕਰਕੇ ਫਿਰ ਇੱਕ ਸੰਸਥਾ ਸ਼ੁਰੂ ਕੀਤੀ ਜਿੱਥੇ ਹੁਣ ਜਿਨ੍ਹਾਂ ਨੂੰ ਕਢਾਇਆ ਵਾ ਉਹਨਾਂ ਦੀ ਅਰਦਾਸਾਂ ਵੀ ਜੱਗੀ ਨੂੰ ਲੱਗਣ ਡਈਆਂ ਵਾ, ਤੇ ਉਹ ਬੈਠਾ ਜੇਲ੍ਹ ਵਿੱਚ ਬੈਠਾ ਵੀ ਪ੍ਰਚਾਰ ਕਰਨ ਡਿਆ ਵਾ ਕਿ ਜੇ ਆਪਾਂ ਨੌਜਵਾਨਾਂ ਨੂੰ, ਆਪਣੇ ਜਿਹੜੇ ਨੌਜਵਾਨ ਆ ਬਜ਼ੁਰਗ ਵੀ ਆ ਜੇਲ੍ਹਾਂ 'ਚ, ਉਹਦੀ ਵੀ ਪੈਰਵਾਈ ਕਰੀਏ। ਸੋ ਉਹਦੀ ਹਿਊਮਨ ਰਾਈਟਸ ਦੀ ਜਿਹੜੀ ਐਕਟਿਵਿਜ਼ਮ ਹੈ ਉਹ ਨਹੀਂ ਰੁਕੀ। ਇੰਡੀਆ ਨੇ ਹਜੇ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੀ, ਉਹ ਹਜੇ ਵੀ ਚੱਲਣ ਡਈ ਹੈ।
ਬਿਲਕੁਲ ਜੀ, ਮਤਲਬ ਇਹ ਤੁਹਾਡੀ ਬਹੁਤ ਵੱਡੀ ਗੱਲ ਕਿ ਜਿਹੜਾ ਇੱਕ ਐਕਟਿਵਿਜ਼ਮ ਆ ਜਗਤਾਰ ਸਿੰਘ ਜੱਗੀ ਚੋਹਲ ਦਾ ਫॉर ਦਾ ਪ੍ਰੋਟੈਕਸ਼ਨ ਆਫ ਹਿਊਮਨ ਰਾਈਟਸ, ਉਹ ਜੇਲ੍ਹ 'ਚ ਬੈਠਿਆਂ ਵੀ ਉਸ ਦਾ ਚੱਲ ਰਿਹਾ ਆ। ਤੇ ਸਾਡੇ ਨਾਲ ਇਹ ਗੱਲਬਾਤ ਸਾਂਝੀ ਕਰਨ ਦੇ ਲਈ ਤੇ ਜੋ ਸਿਚੁਏਸ਼ਨ ਆ ਜੱਗੀ ਚੋਹਲ ਦੇ ਕੇਸ ਦੀ ਉਸ ਦੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਤੁਸੀਂ ਸਾਰੇ ਦਰਸ਼ਕਾਂ ਨੂੰ ਮਤਲਬ ਇਹ ਮੈਂ ਦੱਸਣਾ ਚਾਹੁੰਦਾ ਕਿ ਜਗਤਾਰ ਸਿੰਘ ਜੱਗੀ ਚੋਹਲ ਜਿਹੜਾ ਆ ਉਸ ਦਾ ਮਾਮਲਾ ਹੁਣ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਚਰਚਾ ਦੇ ਵਿੱਚ ਆ, ਤੇ ਜਿਹੜਾ ਇੰਡੀਅਨ ਲੀਗਲ ਸਿਸਟਮ ਆ ਉਸ ਦੀ ਵੀ ਚਰਚਾ ਜਿਹੜੀ ਆ ਉਹ ਨਾਲ ਦੀ ਨਾਲ ਹੋ ਰਹੀ ਆ। ਹਾਲਾਂਕਿ ਬਹੁਤ ਸਾਰੇ ਅਜਿਹੇ ਕੇਸ ਨੇ ਇੰਡੀਅਨ ਜੁਡੀਸ਼ਰੀ ਦੇ ਵਿੱਚ ਜਿੱਥੇ ਲੋਕਾਂ ਨੇ ਲੰਮਾ ਸਮਾਂ ਜਿਹੜੀਆਂ ਸਜ਼ਾਵਾਂ ਕੱਟੀਆਂ, ਖਾਸ ਤੌਰ 'ਤੇ ਮਾਈਨੋਰਿਟੀ ਕਮਿਊਨਿਟੀਜ਼ ਦੇ ਨਾਲ ਜਿਹੜੇ ਜੁੜੇ ਹੋਏ ਸੀ, ਜਾਂ ਫਿਰ ਜਿਹੜੀਆਂ ਕੋਈ ਮਾਈਨੋਰਿਟੀ ਕਮਿਊਨਿਟੀਜ਼ ਦੀਆਂ ਪੋਲੀਟੀਕਲ ਸਟਰਗਲ ਸੀ ਉਹਨਾਂ ਦੇ ਨਾਲ ਰਿਲੇਟਡ ਜਿਹੜੇ ਕੇਸਿਸ ਸੀ, ਤੇ ਬਾਅਦ ਵਿੱਚ ਜਿਹੜੇ ਲੋਕ ਆ ਉਹ ਬਰੀ ਹੋਏ ਨੇ। ਤੇ ਜਗਤਾਰ ਸਿੰਘ ਜੱਗੀ ਚੋਹਲ ਦੇ ਕੇਸ ਦੇ ਵਿੱਚ ਹੁਣ ਤੱਕ ਜਿਹੜੀ ਗੱਲ ਸਮਝ ਆ ਰਹੀ ਆ ਉਹ ਇਹੀ ਆ ਕਿ ਜਿਹੜੀ ਧਿਰਾ ਸਰਕਾਰੀ ਧਿਰਾ ਉਹ ਹਜੇ ਤੱਕ ਕੋਈ ਪੁਖਤਾ ਸਬੂਤ ਅਦਾਲਤ ਦੇ ਵਿੱਚ ਪੇਸ਼ ਕਰਨ 'ਚ ਕਾਮਯਾਬ ਨਹੀਂ ਹੋਈ ਆ, ਪਰ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੀ ਪ੍ਰੋਸੀਡਿੰਗ ਆ, ਸਾਰੀ ਲੀਗਲ ਪ੍ਰੋਸੀਡਿੰਗ ਆ, ਉਸ ਨੂੰ ਲਮਕਾਇਆ ਜਾ ਰਿਹਾ, ਜਿਸ ਦੇ ਚੱਲਦਿਆਂ ਜਿਹੜੀ ਜਗਤਾਰ ਸਿੰਘ ਜੱਗੀ ਚੋਹਲ ਦੀ ਜੇਲ੍ਹ ਆ ਉਹ ਲੰਮੀ ਹੋ ਰਹੀ ਆ। ਤੇ ਹੁਣ ਰਿਸ਼ੀ ਸੂਨਕ ਜੋ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਤੇ ਬਰਤਾਨੀਆ ਦਾ ਨਾਗਰਿਕ ਆ ਜਗਤਾਰ ਸਿੰਘ ਜੱਗੀ ਚੋਹਲ, ਅੱਜ ਦੀ BBC ਨਿਊਜ਼ ਦੀ ਜਿਹੜੀ ਇਹ ਸਟੇਟਮੈਂਟ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਖੜਾ ਕਰ ਰਹੀ ਆ। ਰਿਸ਼ੀ ਸੂਨਕ ਨੂੰ ਦੋਸ਼ੀਆਂ ਦੇ ਕਟਹਿਰੇ 'ਚ ਖੜਾ ਕਰ ਰਹੀ ਆ। ਜਿਹੜੀ ਇਹ BBC ਨਿਊਜ਼ ਦੀ ਅੱਜ ਦੀ ਹੈਡਲਾਈਨ ਆ ਕਿ ਜਗਤਾਰ ਸਿੰਘ ਜੱਗੀ ਚੋਹਲ ਦੇ ਮਾਮਲੇ ਦੇ ਵਿੱਚ ਜੋ ਰੋਲ ਰਿਹਾ ਆ ਹੁਣ ਤੱਕ ਬ੍ਰਿਟਿਸ਼ ਗਵਰਨਮੈਂਟ ਦਾ, ਤੇ ਜੇ ਹੁਣ G20 ਦਾ ਇਹ ਬੜਾ ਅਹਿਮ ਪਲੇਟਫਾਰਮ ਆ ਉਸ ਦੇ ਉੱਤੇ ਜਗਤਾਰ ਸਿੰਘ ਜੱਗੀ ਚੋਹਲ ਦੇ ਹਿਊਮਨ ਰਾਈਟਸ ਦੀ ਗੱਲ ਪ੍ਰਾਈਮ ਮਿਨਿਸਟਰ ਨਹੀਂ ਕਰਦੇ ਆ ਤਾਂ ਉਹ ਜ਼ਰੂਰ ਵੱਡੇ ਸਵਾਲਾਂ ਦੇ ਵਿੱਚ ਘਿਰਨਗੇ। ਬ੍ਰਿਟੇਨ ਦੀ ਜਿਹੜੀ ਡੋਮੈਸਟਿਕ ਪੋਲੀਟਿਕਸ ਆ ਉਸ ਦੇ ਵਿੱਚ ਵੀ, ਤੇ ਇੰਟਰਨੈਸ਼ਨਲ ਲੈਵਲ 'ਤੇ ਵੀ ਜਿਹੜੀ ਬ੍ਰਿਟੇਨ ਦੀ ਇੱਕ ਛਵੀ ਆ, UK ਦੀ ਛਵੀ ਆ, ਉਸ ਦੇ ਉੱਤੇ ਵੀ ਵੱਡਾ ਅਸਰ ਜਿਹੜਾ ਆ ਉਹ ਪੈ ਸਕਦਾ ਆ। ਤੇ ਅੱਜ ਦੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ, ਕਿਸੇ ਹੋਰ ਮੁੱਦੇ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।